ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਉੱਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 15 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ। 31 ਜਨਵਰੀ ਅਖੀਰਲੀ ਤਰੀਕ ਹੈਗੀ ਆ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ। ਜੇ ਤੁਸੀਂ ਇਹ ਹੈਲਥ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਕਵਰਡ ਕੈਲੀਫੋਰਨੀਆ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਜਦੋਂ ਤੁਸੀਂ ਟੈਕਸ ਭਰਨਾ ਅਗਲੇ ਸਾਲ, ਉਦੋਂ ਤੁਹਾਨੂੰ ਭਾਰੀ ਜੁਰਮਾਨਾ ਜਿਹੜਾ ਉਹ ਪਾਇਆ ਜਾਵੇਗਾ। ਉਸ ਜੁਰਮਾਨੇ ਤੋਂ ਬਚਣ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਪਹਿਲੀ ਖਬਰ ਇਹ ਆ ਰਹੀ ਆ ਵੀ ਸੈਕਰਾਮੈਂਟੋ ਏਰੀਏ ਦੇ ਵਿੱਚ ਔਰੇਂਜਵਿਲ ਦੇ ਵਿੱਚ ਇੱਕ ਨਵਾਂ ਗੁਰਦੁਆਰਾ ਸਾਹਿਬ ਓਪਨ ਹੋਇਆ ਸੀ ਕੁਛ ਦਿਨ ਪਹਿਲਾਂ, ਅਤੇ ਉੱਥੇ ਕੁਛ ਜਿਹੜੇ ਸ਼ਰਾਰਤੀ ਹੈਗੇ ਉਹਨਾਂ ਵੱਲੋਂ ਜਿਹੜੇ ਆ ਸਾਈਨ, ਵਾਈਟ ਪਾਵਰ ਦੇ ਸਾਈਨ ਜਿਹੜੇ ਆ ਉਹ ਬੋਰਡ ਦੇ ਉੱਤੇ ਜਿਹੜਾ ਉਹਨਾਂ ਦਾ ਲੱਗਾ ਸੀ ਉੱਥੇ ਲਿਖ ਕੇ ਚਲੇ ਗਏ। ਸੋ ਇਹ ਇੱਕ ਤਰ੍ਹਾਂ ਦੇ ਨਾਲ ਹੇਟ ਕ੍ਰਾਈਮ ਹੈਗਾ ਆ। ਸੈਕਰਾਮੈਂਟੋ ਦੀ ਪੁਲਿਸ ਅਤੇ FBI ਵੀ ਜਿਹੜੀ ਹੈਗੀ ਆ ਉਹ ਇਹਦੇ ਵਿੱਚ ਹੁਣ ਇਨਵੋਲਵ ਹੋਈ ਆ। ਸੋ ਇੱਕ ਕਹਿੰਦੇ ਵੀ ਗੁਆਂਢੀ ਕੋਈ ਗੋਰੇ ਮੂਲ ਦਾ ਸੀਗਾ ਬੰਦਾ, ਅਤੇ ਉਹ ਜਦੋਂ ਜਾ ਰਿਹਾ ਸੀ ਉਸਨੇ ਦੇਖਿਆ ਵੀ ਉੱਥੇ ਜਿਹੜੇ ਇੱਦਾਂ ਦਾ ਸਾਈਨ ਲੱਗਿਆ ਅਤੇ ਉਸਨੇ ਉਸਨੂੰ ਕਵਰ ਕਰ ਦਿੱਤਾ। ਉਸਨੇ ਕਿਹਾ ਵੀ ਆਪਾਂ ਇੱਦਾਂ ਦੀ ਜਿਹੜੇ ਹੈਗੇ ਆ ਹੇਟ ਆਪਣੀ ਕਮਿਊਨਿਟੀ ਵਿੱਚ ਨਹੀਂ ਲਿਆਉਣਾ ਚਾਹੁੰਦੇ। ਬਿਲਕੁਲ। ਇਹ ਫਾਲਸਮ ਦੇ ਨਜ਼ਦੀਕ ਸ਼ਹਿਰ ਸਿਟਰਸ ਸਾਈਡ ਅਤੇ ਫਾਲਸਮ ਦੇ ਵਿਚਕਾਰ ਜਿਹੜਾ ਇਹ ਛੋਟਾ ਜਿਹਾ ਸ਼ਹਿਰ ਔਰੇਂਜਵੇਲ ਕਰਕੇ ਹੈਗਾ ਆ। ਬੀਤੇ ਦਿਨਾਂ ਦੇ ਵਿੱਚ ਇਸ ਦੀ ਜਿਹੜੇ ਗੁਰਦੁਆਰਾ ਸਾਹਿਬ ਦੀ ਉੱਥੇ ਸਥਾਪਨਾ ਜਿਹੜੀ ਹੋਈ ਸੀ, ਅਤੇ ਉੱਥੇ ਦੇ ਜਿਹੜੇ ਵੈਂਡਲਸ ਉਹਨਾਂ ਨੇ ਰੇਸਿਸਟ ਗ੍ਰੈਫਿਟੀ ਵਾਈਟ ਪਾਵਰ ਦੇ ਨਾਲ ਜਿਹੜਾ ਨਾਜ਼ੀਜ਼ ਦਾ ਸਿੰਬਲ ਜਿਹੜਾ ਸਵਾਸਤਿਕਾ ਵਾਲਾ ਆ ਉਹ ਵੀ ਉਸ ਮੇਨ ਜਿੱਥੇ ਗੁਰਦੁਆਰਾ ਸਾਹਿਬ ਦਾ ਨਾਮ ਲਿਖਿਆ ਜਾਣਾ ਆ ਉੱਥੇ ਉਹ ਬਣਾ ਕੇ ਜਿਹੜੇ ਉਹ ਚਲੇ ਗਏ ਆ। ਅਤੇ ਬੜੀ ਇੱਕ ਮੰਦਭਾਗੀ ਜਿਹੜੀ ਇਹ ਗੱਲ ਆ ਵੀ ਕੈਲੀਫੋਰਨੀਆ ਦੇ ਵਿੱਚ ਵੀ ਅਜਿਹੀ ਚੀਜ਼ ਜਿਹੜੀ ਉਹ ਸਾਹਮਣੇ ਆ ਰਹੀ ਹੈ, ਜਿੱਥੇ ਕਿ ਬਹੁਤ ਤਾਦਾਦ ਦੇ ਵਿੱਚ ਜਿਹੜੇ ਆ ਇੱਕ ਜਿੱਦਾਂ ਕਹਿ ਲਓ ਵੀ ਕੈਲੀਫੋਰਨੀਆ ਨੂੰ ਮੈਲਟਿੰਗ ਪੋਟ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ ਵੱਖ-ਵੱਖ ਜਿਹੜੇ ਨਸਲਾਂ ਦੇ, ਰੇਸ ਦੇ, ਰਿਲੀਜਨ ਦੇ ਲੋਕ ਜਿਹੜੇ ਇੱਥੇ ਆ ਕੇ ਇਕੱਠੇ ਵਸ ਰਹੇ ਨੇ, ਅਤੇ ਉੱਥੇ ਇਹ ਸਭ ਕੁਛ ਜਿਹੜਾ ਇਹ ਵਾਪਰਿਆ। ਪਰ ਇਹ ਆ ਵੀ ਰੇਸਿਜ਼ਮ ਜਿਹੜਾ ਆ ਉਹ ਰਾਈਜ਼ ਦੇ ਉੱਤੇ ਹੈਗਾ ਆ। ਹੇਟ ਕ੍ਰਾਈਮਸ ਜਿਹੜੇ ਆ ਉਹ ਰਾਈਜ਼ ਦੇ ਉੱਤੇ ਹੈਗੇ ਨੇ। FBI ਦੇ ਜਿਹੜੇ ਆંકੜੇ ਆ ਪਿਛਲੇ ਸਾਲ ਦੇ ਵਿੱਚ ਜਿਹੜੇ ਰਿਪੋਰਟਾਂ ਰਿਲੀਜ਼ ਹੋਈਆਂ ਸੀਗੀਆਂ ਉਹ ਵੀ ਇਸ ਨੂੰ ਜਿਹੜੀਆਂ ਉਹ ਦਰਸਾਉਂਦੀਆਂ ਨੇ। ਸੋ ਜਿਹੜੇ ਵੀ ਗੁਰਦੁਆਰਾ ਸਾਹਿਬ ਨੂੰ ਜਾਂਦੇ ਨੇ, ਜਿਹੜੇ ਵੀ ਆਪਣੇ ਧਾਰਮਿਕ ਥਾਵਾਂ ਦੇ ਉੱਤੇ ਜਾਂਦੇ ਆ, ਆਪਾਂ ਤੁਹਾਨੂੰ ਸਾਰਿਆਂ ਨੂੰ ਹੀ ਜਿਹੜਾ ਆ ਪਹਿਲੋਂ ਵੀ ਅਪੀਲ ਕਰਦੇ ਰਹੇ ਹਾਂ, ਬੇਨਤੀ ਕਰਦੇ ਰਹਿੰਦੇ ਹਾਂ ਵੀ ਸਤਰਕਤਾ ਜਿਹੜੀ ਆ ਉਹ ਹਮੇਸ਼ਾ ਜਿਹੜੀ ਆ ਉਹ ਬਣਾ ਕੇ ਰੱਖੀ ਜਾਵੇ। ਉਸ ਤੋਂ ਬਾਅਦ ਦੇ ਵਿੱਚ ਇਸ ਜਿਹੜੇ ਰੇਸਿਸਟ ਸਿੰਬਲ ਸੀਗੇ ਉਸ ਦੇ ਉੱਤੇ ਮੁੜ ਕੇ ਦੁਬਾਰਾ ਜਿਹੜਾ ਪੇਂਟ ਆ ਉਹ ਕਰ ਦਿੱਤਾ ਗਿਆ, ਉਹਨਾਂ ਨੂੰ ਹਟਾ ਦਿੱਤਾ ਗਿਆ। ਪਰ ਇਸ ਦੀ ਜਿਹੜੀ ਜਾਂਚ ਆ ਉਹ ਹੁਣ ਚੱਲ ਰਹੀ ਹੈਗੀ ਆ। ਜੇ ਤਾਂ ਉੱਥੇ ਸਿਕਿਉਰਿਟੀ ਕੈਮਰੇ ਹੋਏ ਤਾਂ ਸ਼ਾਇਦ ਕੁਛ ਜਿਹੜਾ ਉਹ ਪਤਾ ਲੱਗ ਜੇ ਵੀ ਕਿਸ ਨੇ ਇਹ ਭੈੜੀ ਹਰਕਤ ਕਰਤੂਤ ਜਿਹੜੀ ਉਹ ਕੀਤੀ ਆ, ਤਾਂ ਅਦਰਵਾਈਜ਼ ਜੇ ਨਾ ਲੱਗਾ ਤਾਂ ਫਿਰ ਬਹੁਤ ਮੁਸ਼ਕਿਲ ਆ, ਅਨਲੈਸ ਕੋਈ ਉਹਨਾਂ ਦਾ ਕਰੀਬੀ ਬੰਦਾ ਜਿਹੜਾ ਉਹ ਦੱਸੇ ਵੀ ਕਿਸ ਨੇ ਦੁਆਰਾ ਇਹ ਪੁੱਠੀ ਹਰਕਤ ਕੀਤੀ ਗਈ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚਮੈਂਟ ਲੈ ਕੇ ਹੈਗੀ ਆ। ਹੁਣ ਕਹਿੰਦੇ ਆਰਟੀਕਲਸ ਆਫ ਇੰਪੀਚਮੈਂਟ ਜਿਹੜੇ ਆ ਉਹ ਸੈਨੇਟ ਦੇ ਕੋਲ ਭੇਜੇ ਜਾਣਗੇ। ਕੁਛ ਮੈਨੇਜਰਸ ਜਿਹੜੇ ਹੈਗੇ ਆ ਜਿਹੜੀ ਕਾਂਗਰਸ ਵੱਲੋਂ, ਨੈਂਸੀ ਪੈਲੋਸੀ ਵੱਲੋਂ ਸੈਟਅਪ ਕੀਤੇ ਗਏ ਆ, ਜਿਹੜੇ ਐਕਸਪਰਟ ਹੈਗੇ ਕੌਂਸਟੀਟਿਊਸ਼ਨ ਦੇ ਉੱਤੇ। ਪਰ ਜੇ ਓਵਰਆਲ ਦੇਖਿਆ ਜਾਵੇ ਕਹਿੰਦੇ ਵੀ ਕਾਫੀ ਲੰਮਾ ਸਮਾਂ ਜਿਹੜਾ ਇਹ ਡਿਲੇ ਕਰ ਰੱਖਿਆ ਜਿਹੜੀ ਹਾਊਸ ਸਪੀਕਰ ਨੈਂਸੀ ਪੈਲੋਸੀ ਨੇ ਆਰਟੀਕਲਸ ਆਫ ਇੰਪੀਚਮੈਂਟ
ਸੈਨੇਟ ਦੇ ਕੋਲ ਭੇਜਣ ਦੇ ਲਈ ਉਹਦਾ ਜਿਹੜਾ ਆ ਉਹਦਾ ਅਸਰ ਜ਼ਿਆਦਾ ਨਹੀਂ ਹੋਇਆ। ਸੋ ਉਹਦਾ ਕਹਿੰਦੇ ਅਸਰ ਬਿਲਕੁਲ ਨੈਗੇਟਿਵ ਹੀ ਗਿਆ ਹੈਗਾ। ਜੀ ਬਿਲਕੁਲ। ਸੋ ਉਹਨਾਂ ਨੇ ਜਿਹੜੇ ਹਰਜੋਤ ਸਿੰਘ ਜੀ 7 ਜਾਣੇ ਜਿਹੜੇ ਮੈਨੇਜਰ ਆ ਇਸ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਡੈਮੋਕ੍ਰੇਟ ਪਾਰਟੀ ਵੱਲੋਂ ਜਿਹੜੇ ਨਿਯੁਕਤ ਕੀਤੇ ਨੇ, ਜਿਹੜੇ ਉੱਥੇ ਇੰਪੀਚਮੈਂਟ ਦੇ ਟਰਾਇਲ ਦੇ ਵਿੱਚ ਜਿਹੜੇ ਇੰਪੀਚਮੈਂਟ ਦੇ ਹੱਕ ਦੇ ਵਿੱਚ ਜਿਹੜੇ ਆਪਣੀ ਜਿਹੜੀ ਬਿਆਨਬਾਜ਼ੀ ਜਾਂ ਉਹਨਾਂ ਦੇ ਹੱਕ ਦੇ ਵਿੱਚ ਆਪਣੀ ਰਾਏ ਆ ਉੱਥੇ ਦੇਣਗੇ। ਸੋ ਇਸੇ ਤਰੀਕੇ ਦੇ ਨਾਲ ਜਿਹੜੇ ਦੂਜੇ ਪਾਸਿਓਂ ਵੀ ਜਿਹੜੇ ਲੋਕ ਆ ਉਹ ਆਉਣਗੇ। ਇਹਨਾਂ ਦੇ ਵਿੱਚ ਐਡਮ ਸ਼ਿਫ ਵੀ ਜਿਹੜੇ ਉਹ ਸ਼ਾਮਿਲ ਹੈਗੇ ਨੇ। ਇਹ ਵੀ ਹਾਊਸ ਦੀ ਜਿਹੜੀ ਇੰਟੈਲੀਜੈਂਸ ਕਮੇਟੀ ਦੇ ਜਿਹੜੇ ਚੀਫ ਹੈਗੇ ਨੇ। ਜੈਰੀ ਨੈਡਲਰ ਨੂੰ ਵੀ ਜਿਹੜਾ ਇਸ ਦੇ ਵਿੱਚ ਜਿਹੜੀ ਥਾਂ ਆ ਮਿਲੀ ਆ। ਸੋ 7 ਜਾਣੇ ਜਿਹੜੇ ਨੈਂਸੀ ਪਲੋਸੀ ਦੇ ਦੁਆਰਾ ਜਿਹੜੇ ਨਿਯੁਕਤ ਕੀਤੇ ਗਏ ਨੇ। ਵੀ ਅੱਜ ਨਾਲੇ ਕਹਿੰਦੇ ਵੀ ਹੁਣ ਉੱਥੇ ਹਾਊਸ ਦੇ ਵਿੱਚ ਜਿਹੜੀ ਵੋਟ ਆ ਉਹ ਹੋਵੇਗੀ ਅਤੇ ਆਈ ਥਿੰਕ ਵੋਟ ਆਲਮੋਸਟ ਜਿਹੜੀ ਉਹ ਹੋ ਚੁੱਕੀ ਹੋਵੇਗੀ। ਤਾਂ ਇਸ ਤੋਂ ਬਾਅਦ ਦੇ ਵਿੱਚ ਵੋਟ ਦੇ ਵਿੱਚ 50% ਤੋਂ ਵੱਧ ਵੋਟ ਪੈਣ ਤੋਂ ਬਾਅਦ 'ਚ ਜਿਹੜੀਆਂ ਹਾਊਸ ਦੀਆਂ ਇੰਪੀਚਮੈਂਟ ਆਰਟੀਕਲਸ ਆ ਉਹਨਾਂ ਨੂੰ ਜਿਹੜਾ ਸੈਨੇਟ ਦੇ ਵਿੱਚ ਘੱਲਿਆ ਜਾਵੇਗਾ। ਨੈਂਸੀ ਪਲੋਸੀ ਨੇ ਇਸ ਦੇ ਉੱਤੇ ਕਹਿ ਲਓ ਜਿੱਦਾਂ ਕਹਿੰਦੇ ਨੇ ਨਾ ਪੱਤੇ ਜਿਹੜੇ ਆ ਉਹ ਨਾਲ ਰੱਖੇ ਦੱਸਿਆ ਨਹੀਂ ਸੀ ਜਾ ਰਿਹਾ ਵੀ ਕਿਹੜੇ ਲੋਕਾਂ ਨੂੰ ਜਿਹੜਾ ਉਹਨਾਂ ਦੇ ਵੱਲੋਂ ਨਿਯੁਕਤ ਕੀਤਾ ਜਾਊਗਾ ਇਸ ਦੇ ਵਿੱਚ ਐਜ਼ ਏ ਮੈਨੇਜਰ। ਸੋ ਜੁਡੀਸ਼ਰੀ ਕਮੇਟੀ ਦੇ ਚੇਅਰ ਜੈਰੀ ਨੈਡਲਰ, ਉਹਨਾਂ ਨੂੰ ਨਾਲ ਹਕੀਮ ਜੈਫਰੀਜ਼ ਨਿਊਯਾਰਕ ਤੋਂ ਡੈਮੋਕ੍ਰੇਟ ਨੇ, ਵੈਲ ਡੈਮਿੰਗਜ਼ ਫਲੋਰੀਡਾ ਤੋਂ ਡੈਮੋਕ੍ਰੇਟ, ਜੇਸਨ ਕਰੋ ਕੋਲੋਰਾਡੋ ਤੋਂ ਡੈਮੋਕ੍ਰੇਟ, ਸੈਲਵੀਆ ਗਾਰਸੀਆ ਟੈਕਸਸ ਤੋਂ ਡੈਮੋਕ੍ਰੇਟ, ਜ਼ੋ ਲੋਫਗ੍ਰੈਨ ਕੈਲੀਫੋਰਨੀਆ ਤੋਂ ਡੈਮੋਕ੍ਰੇਟ ਅਤੇ ਐਡਮ ਸ਼ਿਫ ਅਤੇ ਜੈਰੀ ਨੈਡਲਰ ਦੇ ਸਾਰੇ 7 ਜਾਣਿਆਂ ਨੂੰ ਜਿਹੜਾ ਉਹਨਾਂ ਨੇ ਨਿਯੁਕਤ ਕੀਤਾ ਆ ਆਪਣੇ ਜਿਹੜੇ ਆ ਇਸ ਤਰੀਕੇ ਦੇ ਨਾਲ ਕੇਸ ਨੂੰ ਪ੍ਰੋਸੀਕਿਊਟ ਕਰਨ ਦੇ ਲਈ ਰਾਸ਼ਟਰਪਤੀ ਟਰੰਪ ਦੇ ਖਿਲਾਫ। ਸੋ ਸੈਨੇਟ ਦੇ ਵਿੱਚ ਹੁਣ ਜਦੋਂ ਇਹ ਆਰਟੀਕਲ ਪਹੁੰਚਣਗੇ ਉੱਥੇ ਇਹਨਾਂ ਆਰਟੀਕਲਸ ਨੂੰ ਉੱਥੋਂ ਦੇ ਸੈਕਟਰੀ ਜਿਹੜੇ ਸੈਨੇਟ ਦਾ ਸੈਕਟਰੀ ਹੁੰਦਾ ਆ ਉਹ ਅਸੈਪਟ ਕਰਨਗੇ। ਫਿਰ ਫਿਰ ਇਸ ਦੇ ਉੱਤੇ ਜਿਹੜੀ ਚਰਚਾ ਆ ਉਹ ਹੋਵੇਗੀ। ਮਿਚ ਮਕੌਨਲ ਵੀ ਜਿਹੜੇ ਉਹ ਚਾਹੁੰਦੇ ਨੇ ਵੀ ਇਹ ਜਿਹੜਾ ਇੰਪੀਚਮੈਂਟ ਦਾ ਕੰਮ ਆ ਉਹ ਜਲਦ ਤੋਂ ਜਲਦ ਜਿਹੜਾ ਆ ਉਹ ਖਤਮ ਹੋਵੇ। ਉਸ ਨੂੰ ਬਹੁਤਾ ਲੰਬਾ ਜਿਹੜਾ ਉਹ ਨਹੀਂ ਲੈਣਾ ਚਾਹੁੰਦੇ। ਉੱਧਰ ਅੱਜ ਜਿਹੜਾ ਹਰਜੋਤ ਸਿੰਘ ਜੀ ਇਸੇ ਦੇ ਬਾਬਤ ਜਿਹੜੇ ਟੈਡ ਕਰੂਜ਼ ਆ ਉਹਨਾਂ ਨੇ ਵੀ ਇੱਕ ਆਈਡੀਆ ਜਾਂ ਇੱਕ ਬਿਆਨ ਜਿਹੜਾ ਦਿੱਤਾ ਆ ਵੀ ਵਿਟਨਸ ਰੈਸੀਪ੍ਰੋਸਿਟੀ ਜਿਹੜੀ ਉਹ ਹੋਵੇ ਵੀ ਜੇ ਸੈਨੇਟ ਦੇ ਵਿੱਚ ਜੇ ਚਾਹੁੰਦੇ ਨੇ ਡੈਮੋਕ੍ਰੇਟ ਵਾਲੇ ਵੀ ਵਿਟਨਸ ਆਉਣ ਅਤੇ ਕਹਿੰਦੇ ਵੀ ਫਿਰ ਦੂਜੇ ਵਾਲਿਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ ਵੀ ਉਹ ਵੀ ਆਪਣੇ ਹਿਸਾਬ ਦੇ ਨਾਲ ਜਿਹੜੇ ਵਿਟਨਸ ਆ ਉਹਨਾਂ ਨੂੰ ਜਿਹੜੇ ਉਹ ਸੱਦਣ। ਸੈਨੇਟ ਜਿਹੜੇ ਮੈਜੋਰਟੀ ਲੀਡਰ ਮਿਚ ਮਕੌਨਲ ਅਤੇ ਉਹਨਾਂ ਨੇ ਕਹਿੰਦੇ ਵੀ ਇਸ ਸਟ੍ਰੈਟਜੀ ਦੇ ਉੱਤੇ ਆਲਰੇਡੀ ਕਈ ਤਰੀਕੇ ਦੀਆਂ ਜਿਹੜੀਆਂ ਡਿਸਕਸ਼ਨਸ ਆ ਉਹ ਕਰਨੀਆਂ ਸ਼ੁਰੂ ਕੀਤੀਆਂ ਆ। ਮਿਚ ਮਕੌਨਲ ਨੇ ਇਸ ਤੋਂ ਪਹਿਲਾਂ ਇਹ ਬਿਆਨ ਦਿੱਤੇ ਸੀਗੇ ਵੀ ਉਹ ਵਾਈਟ ਹਾਊਸ ਦੇ ਨਾਲ ਮਿਲ ਕੇ ਹੀ ਇਸ ਇੰਪੀਚਮੈਂਟ ਦਾ ਜਿਹੜਾ ਟਰਾਇਲ ਆ ਉਸ ਨੂੰ ਰੱਦ ਕਰਨਗੇ। ਅਤੇ ਉਸ ਤੋਂ ਬਾਅਦ ਦੇ ਵਿੱਚ ਕਈ ਲੋਕਾਂ ਨੇ ਸਵਾਲ ਅਤੇ ਵਿਵਾਦ ਜਿਹੜਾ ਉਸ ਦੇ ਉੱਤੇ ਇਹ ਆਖਿਆ ਸੀਗਾ ਵੀ ਤੁਸੀਂ ਐਜ਼ ਏ ਸੈਨੇਟਰ ਇੰਪਾਰਸ਼ੀਅਲ ਜਿਊਰੀ ਦੇ ਵਜੋਂ ਤੁਹਾਨੂੰ ਕੰਮ ਕਰਨਾ ਚਾਹੀਦਾ ਆ, ਨਾ ਕਿ ਕਿਸੇ ਜਿਹੜੀ ਸੰਬੰਧਿਤ ਕਹਿ ਲਓ ਵੀ ਇੱਕ ਪ੍ਰੋਸੀਕਿਊਟਰ ਆ ਅਤੇ ਇੱਕ ਜਿਨ੍ਹਾਂ ਦੇ ਉੱਤੇ ਦੋਸ਼ ਆ ਵੀ ਉਹਨਾਂ ਦੇ ਨਾਲ ਕਿਸੇ ਦੇ ਨਾਲ ਮਿਲ ਕੇ ਤੁਹਾਨੂੰ ਉਹ ਕੰਮ ਕਰਨਾ ਚਾਹੀਦਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਆਪਾਂ ਦੇਖਿਆ ਵੀ ਕਿਸ ਤਰੀਕੇ ਨਾਲ ਨੈਂਸੀ ਪਲੋਸੀ ਨੇ 1 ਮਹੀਨੇ ਤੱਕ ਇੰਪੀਚਮੈਂਟ ਦੇ ਆਰਟੀਕਲਸ ਉਹਨਾਂ ਨੂੰ ਹਾਊਸ ਦੇ ਵਿੱਚ ਹੀ ਰੱਖਿਆ ਅਤੇ ਹੁਣ ਫਾਈਨਲੀ ਜਿਹੜਾ ਆ ਉਹਨਾਂ ਦੀ ਆਪਣੀ ਪਾਰਟੀ ਦੇ ਅੰਦਰੋਂ ਵੀ ਜਦੋਂ ਬਗਾਵਤੀ ਸੁਰ ਜਿਹੜੇ ਉੱਠਣ ਲੱਗੇ ਫਿਰ ਉਸ ਤੋਂ ਬਾਅਦ ਦੇ ਵਿੱਚ ਨੈਂਸੀ ਪਲੋਸੀ ਨੇ ਫੈਸਲਾ ਲਿਆ ਸੀਗਾ ਵੀ ਹੁਣ ਇੰਪੀਚਮੈਂਟ ਦੇ ਆਰਟੀਕਲ ਸੈਨੇਟ ਦੇ ਵਿੱਚ ਘੱਲ ਦਿੱਤੇ ਜਾਣ। ਜੀ ਸੋ ਇਸੇ ਤਰ੍ਹਾਂ ਕਈ ਲੋਕ ਇਹ ਵੀ ਸੋਚ ਰਹੇ ਆ ਵੀ ਜਿਹੜੇ ਨੈਂਸੀ ਪਲੋਸੀ ਨੇ ਆਰਟੀਕਲਸ ਇੰਪੀਚਮੈਂਟ ਡਿਲੇ ਕੀਤੇ ਆ ਇਹ ਇੱਕ ਤਰ੍ਹਾਂ ਨਾਲ ਬਰਨੀ ਸੈਂਡਰਸ ਦੀ ਜਿਹੜੀ ਕੈਂਪੇਨ ਚੱਲ ਰਹੀ ਆ ਉਹਨੂੰ ਵੀ ਨੁਕਸਾਨ ਕਰਨ ਕਰਕੇ ਕੀਤੇ ਗਏ ਆ, ਕਿਉਂਕਿ ਹੁਣ ਜਿਹੜੇ ਸੈਨੇਟਰ ਹੈਗੇ ਆ ਬਰਨੀ ਸੈਂਡਰਸ ਉਹਨਾਂ ਨੂੰ ਉੱਥੇ ਹਾਜ਼ਰ ਹੋਣਾ ਪਊਗਾ ਜਦੋਂ ਵੀ ਇੰਪੀਚਮੈਂਟ ਦੀ ਹੀਅਰਿੰਗ ਚੱਲੂਗੀ ਅਤੇ ਪਤਾ ਨਹੀਂ ਵੀ ਉਹ ਕਿੰਨੀ ਲੰਮੀ ਚੱਲੇ। ਸੋ ਉਹਨਾਂ ਦੇ ਦੌਰਾਨ ਜਿਹੜੀ ਉਹਨਾਂ ਦੀ ਕੈਂਪੇਨ ਆ ਉਹਦੇ ਉੱਤੇ ਜਿਹੜਾ ਬਹੁਤ ਬੁਰਾ ਅਸਰ ਪਊਗਾ, ਕਿਉਂਕਿ ਉਹ ਕੈਂਪੇਨ ਨਹੀਂ ਕਰ ਸਕਦੇ। ਸਾਰਿਆਂ ਨੂੰ ਪਤਾ ਆ ਵੀ ਮਾਰਚ ਮਹੀਨੇ 'ਚ ਬਹੁਤ ਵੱਡੀ ਜਿਹੜੀ ਸਟੇਟ ਕੈਲੀਫੋਰਨੀਆ ਹੈਗੀ ਆ ਸੁਪਰ ਟਿਊਜ਼ਡੇ ਆ ਰਿਹਾ ਆ ਜੀ, ਹੋਰ ਸਟੇਟਾਂ ਵੀ ਇਹਦੇ 'ਚ ਕਾਫੀ ਆ 10 ਤੋਂ ਵੱਧ ਸੂਬਿਆਂ ਦੇ ਵਿੱਚ ਪ੍ਰਾਇਮਰੀਜ਼ ਹੋਣੀਆਂ। ਸੋ ਜੇ ਉਹਨਾਂ ਦੀ ਕੈਂਪੇਨ ਦੇ ਵਿੱਚ ਪ੍ਰੈਜ਼ੈਂਸ ਘੱਟ ਹੁੰਦੀ ਆ ਅਤੇ ਇਹਦਾ ਅਸਰ ਜਿਹੜਾ ਆ ਸੋ ਜੋ ਬਾਈਡਨ ਦੇ ਹੱਕ ਵਿੱਚ ਜਾ ਸਕਦਾ। ਬਿਲਕੁਲ ਇਕੱਲਾ ਇਹੀ ਨਹੀਂ, ਐਲਿਜ਼ਬੈਥ ਵੈਰਨ ਵੀ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਟੰਗੀ ਜਾਊਗੀ। ਦੋਨੋਂ ਹੀ ਜਿਹੜੇ ਇਸ ਟਾਈਮ ਮੌਜੂਦਾ ਸੈਨੇਟਰ ਕਲਬਚਰ ਜਿਹੜੀ ਹੈਗੀ ਆ ਉਹ ਵੀ ਜਿਹੜੀ ਆ ਉਹਨੂੰ ਵੀ ਜਿਹੜਾ ਉਹ ਆਉਣਾ ਪਵੇਗਾ। ਸੋ ਕਾਫੀ ਜਿਹੜਾ ਓਵਰਆਲ ਇੰਪੀਚਮੈਂਟ ਦਾ ਇਨ ਦੀ ਐਂਡ ਫਾਇਦਾ ਜਿਹੜਾ ਬਾਈਡਨ ਜਿਹੜਾ ਉਹ ਲੈ ਕੇ ਜਾ ਸਕਦਾ, ਕਿਉਂਕਿ ਉਹ ਕੈਂਪੇਨ ਆਪਣਾ ਫਿਰ ਫੁੱਲ ਫਲੋ ਦੇ ਵਿੱਚ ਉੱਥੇ ਚਲਾ ਸਕਦਾ ਆ। ਅਤੇ ਨਾਲ ਹੀ ਦੱਸ ਜਾਈਏ ਵੀ ਪ੍ਰਾਇਮਰੀਜ਼ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਹਰਜੋਤ ਸਿੰਘ ਜੀ ਡਿਬੇਟ ਸੀਗੇ
ਡੈਮੋਕ੍ਰੇਟ ਪਾਰਟੀ ਦੇ ਕੱਲ੍ਹ ਜਿਹੜਾ 7ਵਾਂ ਡਿਬੇਟ ਜਿਹੜਾ ਆ ਉਹ ਉਹਨਾਂ ਦਾ ਹੋਇਆ ਆ। ਸਾਰੇ ਜਾਣਿਆਂ ਨੇ ਕੋਈ ਬਹੁਤੀਆਂ ਜਿਹੜੀਆਂ ਵੱਡੀਆਂ ਜਾਂ ਨਵੀਆਂ ਗੱਲਾਂ ਕਰਨ ਤੋਂ ਜਿਹੜਾ ਗੁਰੇਜ਼ ਕੀਤਾ। ਹਰ ਇੱਕ ਨੇ ਆਪੋ ਆਪਣੀਆਂ ਪੁਰਾਣੀਆਂ ਗੱਲਾਂ ਨੂੰ ਹੀ ਜਿਹੜਾ ਉਹ ਦੁਹਰਾਇਆ। ਪਰ ਇਸ ਵਾਰ ਇਹ ਸੀਗਾ ਵੀ ਸਭ ਤੋਂ ਛੋਟਾ ਜਿਹੜਾ ਪੈਨਲ ਆ ਉਹ ਦੇਖਿਆ ਗਿਆ। 6 ਜਾਣੇ ਹੀ ਇਸ ਡਿਬੇਟ ਦੇ ਵਿੱਚ ਜਿਹੜੇ ਉਹ ਮੌਜੂਦ ਸੀਗੇ। ਜਿਹੜੇ ਕੌਰੀ ਬੁਕਰ ਸੀਗੇ ਉਹਨਾਂ ਨੇ ਬੀਤੇ ਦਿਨਾਂ ਉਸ ਤੋਂ ਪਹਿਲਾਂ ਹੀ ਜਿਹੜਾ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਸ ਨੂੰ ਜਿਹੜਾ ਉਹ ਸਮੇਟ ਦਿੱਤਾ ਸੀਗਾ। ਸੋ ਇੰਨੇ ਕੁ ਜਾਣੇ ਜਿਹੜੇ ਉੱਥੇ ਦੇਖਣ ਨੂੰ ਮਿਲੇ ਆ। ਇੱਕ ਟਾਈਮ ਦੇ ਉੱਤੇ ਜਿਹੜੇ ਕਹਿ ਲਓ ਵੀ ਬਰਨੀ ਸੈਂਡਰਸ ਅਤੇ ਨਾਲ ਦੇ ਨਾਲ ਜਿਹੜੀ ਐਲਿਜ਼ਬੈਥ ਵਾਰਨ ਆ ਉਹਨਾਂ ਨੂੰ ਲੈ ਕੇ ਜਿਹੜਾ ਸੀਗਾ ਵੀ ਕੀ ਇੱਕ ਦੂਜੇ ਦੇ ਉੱਤੇ ਕੀ ਅਟੈਕ ਕਰਨਗੇ। ਬਰਨੀ ਸੈਂਡਰਸ ਨੇ ਜਿਹੜੀ ਆ ਉਹ ਸੰਜਮ ਦੇ ਨਾਲ ਹੀ ਕੰਮ ਲਿਆ ਅਤੇ ਉਹਨਾਂ ਨੇ ਕਿਹਾ ਵੀ ਮੇਰਾ ਪੁਰਾਣਾ ਰੈਕਟ ਚੱਕ ਕੇ ਜਿਹੜਾ ਆ ਉਹ ਦੇਖ ਲਓ ਅਤੇ ਮੈਂ ਅੱਜ ਤੱਕ ਕਿਸੇ ਨੂੰ ਵੀ ਇਸ ਤਰੀਕੇ ਦੇ ਨਾਲ ਨਹੀਂ ਕਿਹਾ। ਮੈਂ ਹਮੇਸ਼ਾ ਹੀ ਔਰਤਾਂ ਦੇ ਹੱਕ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਉਤਸ਼ਾਹ ਦੇਣ ਦੇ ਲਈ ਹੀ ਹਮੇਸ਼ਾ ਕੰਮ ਕਰਦਾ ਰਿਹਾ ਆ। ਜਿਸ ਤੋਂ ਬਾਅਦ ਦੇ ਵਿੱਚ ਐਲਿਜ਼ਬੈਥ ਵਾਰਨ ਨੇ ਕਿਹਾ ਵੀ ਜਿੰਨੇ ਜਾਣੇ ਤੁਸੀਂ ਇੱਥੇ ਸਟੇਜ ਦੇ ਉੱਤੇ ਖਲੋਤੇ ਹੋ ਤੁਸੀਂ ਸਾਰੇ ਹੀ ਇਲੈਕਸ਼ਨਾਂ ਹਾਰੇ ਹੋ ਕਈ ਥਾਵਾਂ ਦੇ ਉੱਤੋਂ। ਮੈਂ ਇਕੱਲੀ ਇੱਕ ਔਰਤ ਹਾਂ ਜਿਹਨੇ ਅੱਜ ਤੱਕ ਕੋਈ ਵੀ ਇਲੈਕਸ਼ਨ 2 ਔਰਤਾਂ ਸੀ ਏਮੀ ਅਤੇ ਐਲਿਜ਼ਬੈਥ ਵਾਰਨ ਵੀ ਕਹਿੰਦੇ ਅਸੀਂ ਦੋਨੋਂ ਹੀ ਕਦੀ ਵੀ ਇਲੈਕਸ਼ਨ ਨਹੀਂ ਹਾਰੇ। ਸੋ ਕਿਉਂ ਨਾ ਸਾਨੂੰ ਜਿਹੜਾ ਉਹ ਮੌਕਾ ਦਿੱਤਾ ਜਾਵੇ ਇੱਕ ਹਿਸਾਬ ਦੇ ਨਾਲ ਵੀ ਡੋਨਲਡ ਟਰੰਪ ਦੇ ਖਿਲਾਫ ਇਲੈਕਸ਼ਨ ਜਿਹੜਾ ਉਹ ਲੜਨ ਦੇ ਲਈ। ਇਹ ਤਾਂ ਹੁਣ ਚਲੋ ਲੋਕਾਂ ਨੇ ਡਿਸਾਈਡ ਕਰਨਾ ਆ ਵੀ ਕਾਕਸ ਦੇ ਵਿੱਚ ਪ੍ਰਾਇਮਰੀਜ਼ ਦੇ ਵਿੱਚ ਕਿੰਨਾ ਦਾ ਜਿਹੜਾ ਕੰਮ ਗਰਾਊਂਡ ਲੈਵਲ ਦੇ ਉੱਤੇ ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜਾ ਉਹ ਜ਼ਿਆਦਾ ਹੋਊਗਾ ਤਾਂ ਜੋ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਉਹ ਭੁਗਤਣ ਅਤੇ ਡੈਲੀਗੇਟਸ ਜਿਹੜੇ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਉਹ ਆਉਣ ਤਾਂ ਜੋ ਇਨ ਦੀ ਐਂਡ ਜਿਹੜਾ ਮੇਨ ਕੰਟੈਂਡਰ ਜਿਹੜੇ ਉਹ ਬਣ ਸਕਣ। ਰਾਸ਼ਟਰਪਤੀ ਟਰੰਪ ਨੂੰ ਜਿਹੜੀ ਕੋਈ ਚੁਣੌਤੀ ਜਿਹੜੀ ਉਹ ਦੇ ਸਕੇ। ਉੱਦਾਂ ਜਿਹੜੇ ਪੂਰੀ ਗੱਲਬਾਤ ਜਿਹੜੀ ਹੋਈ ਸੀ ਹਰਜੋਤ ਸਿੰਘ ਜੀ ਬਰਨੀ ਸੈਂਡਰਸ ਅਤੇ ਐਲਿਜ਼ਬੈਥ ਵਾਰਨ ਦੀ ਬੜੇ ਕਸੂਤੇ ਟਾਈਮ ਦੇ ਉੱਤੇ ਡਿਬੇਟ ਤੋਂ ਪਹਿਲਾਂ ਜਿਹੜੀ ਆਈ ਸੀ। ਪਰ ਇਨ ਦੀ ਐਂਡ ਜਿਹੜਾ ਇੱਕ ਬਿਗ ਟੀਜ਼ ਜਿੱਦਾਂ ਇੱਥੇ ਕਹਿ ਦਿੱਤਾ ਜਾਂਦਾ ਆ ਵੀ ਗੱਲ ਜਿਹੜੀ ਆ ਉਹ ਵੱਡੀ ਰੌਲਾ ਜਿਹੜਾ ਉਹ ਪੈਂਦਾ ਰਿਹਾ ਜ਼ਿਆਦਾ ਪਰ ਗੱਲ ਉਸ ਦੇ ਵਿੱਚੋਂ ਕੋਈ ਬਹੁਤੀ ਨਿਕਲੀ ਨਹੀਂ। ਇੱਕ ਇਹ ਵੀ ਹਰਜੋਤ ਸਿੰਘ ਜੀ ਜਿਹੜੇ ਪੋਲੀਟੀਕਲ ਐਨਾਲਿਸਟ ਸਾਰੇ ਜਾਣੇ ਕਹਿ ਰਹੇ ਸੀ ਕਹਿੰਦੇ ਨਵੀਂ ਗੱਲ ਉਹਨਾਂ ਨੇ ਇਸ ਲਈ ਵੀ ਨਹੀਂ ਕੀਤੀ ਵੀ ਭਾਈ ਬਾਅਦ ਦੇ ਵਿੱਚ ਜਿਹੜਾ ਡੋਰ ਟੂ ਡੋਰ ਕੈਂਪੇਨ ਕਰਨਾ ਹੈ ਆਪਣੇ ਵੋਟਰਾਂ ਨੂੰ ਸਮਝਾਉਣਾ ਕੀ ਹੈ। ਜੇ ਕੋਈ ਨਵੀਂ ਚੀਜ਼ ਜਿਹੜੀ ਉਹਨਾਂ ਨੇ ਆਖ ਦਿੱਤੀ ਦੇਣ ਤਾਂ ਰਹਿ ਗਏ ਆ ਸਿਰਫ ਜਿਹੜੇ 2-3 ਹਫ਼ਤੇ ਅਤੇ ਫਿਰ ਨਵੇਂ ਵੋਟਰ ਜਿਹੜੇ ਉਹਨਾਂ ਦੇ ਨਾਲੋਂ ਜਿਹੜੇ ਉਹ ਟੁੱਟ ਸਕਦੇ ਆ ਕਾਕਸ ਪ੍ਰਾਇਮਰੀ ਦੇ ਵਿੱਚ ਉਹਨਾਂ ਨੂੰ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਆ। ਸੋ ਇਸੇ ਕਰਕੇ ਕਹਿੰਦੇ ਆਪਣੀਆਂ ਜਿਹੜੀਆਂ ਪੁਰਾਣੀਆਂ ਸੁਰਾਂ ਨੂੰ ਹੀ ਉਹਨਾਂ ਨੇ ਬਸ ਉੱਚੀਆਂ ਕਰਕੇ ਜਿਹੜਾ ਉਹ ਬੋਲਿਆ ਆ। ਉਸ ਤੋਂ ਇਲਾਵਾ ਕੁਛ ਨਵੀਂ ਚੀਜ਼ ਇਹਨਾਂ ਡਿਬੇਟਸ ਦੇ ਵਿੱਚ ਕੱਲ੍ਹ ਦੇ ਜਿਹੜੇ ਡਿਬੇਟ ਦੇ ਵਿੱਚ ਕੋਈ ਬਹੁਤੀ ਦੇਖਣ ਨੂੰ ਨਹੀਂ ਮਿਲੀ। ਉੱਦਾਂ ਵੈਸੇ ਹਰਜੋਤ ਸਿੰਘ ਜੀ ਤੁਲਸੀ ਗੱਬੜ ਨੇ ਬੀਤੇ ਦਿਨਾਂ ਦੇ ਕੱਲ੍ਹ ਹੀ ਜਿਹੜਾ ਇੱਕ ਟਵੀਟ ਕਰਕੇ ਬਰਨੀ ਸੈਂਡਰਸ ਦਾ ਜਿਹੜਾ ਪੱਖ ਪੂਰਿਆ ਸੀ ਐਲਿਜ਼ਬੈਥ ਵਾਰਨ ਵਾਲੀ ਜਿਹੜੀ ਕੰਟਰੋਵਰਸੀ ਨੂੰ ਲੈ ਕੇ। ਉਹਨੇ ਕਿਹਾ ਵੀ ਮੈਂ ਜਦ ਬਰਨੀ ਸੈਂਡਰਸ ਨਾਲ ਮੁਲਾਕਾਤ ਕੀਤੀ ਸੀ ਅਤੇ ਇਹਨਾਂ ਨੇ ਮੈਨੂੰ ਐਨਕਰੇਜ ਹੀ ਦਿੱਤਾ ਉਤਸ਼ਾਹ ਹੀ ਜਿਹੜਾ ਵਧਾਇਆ ਸੀਗਾ ਜਦ ਮੈਂ ਉਹਨਾਂ ਦੇ ਨਾਲ 1-on-1 ਮੀਟਿੰਗ ਕੀਤੀ ਸੀ ਵੀ ਮੈਂ ਵੀ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਹੜੀ ਆ ਉਹ ਰਨ ਕਰਨ ਲੱਗੀ ਹਾਂ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਐਲਿਜ਼ਬੈਥ ਵਾਰਨ ਨੂੰ ਕਿਤੇ ਨਾ ਕਿਤੇ ਝੂਠੇ ਜਿਹੜਾ ਹੋਣ ਦਾ ਇਸ਼ਾਰਾ ਕੀਤਾ ਸੀ ਜੀ। ਸੋ ਬਿਲਕੁਲ ਜੇ ਦੇਖਿਆ ਜਾਵੇ 4-5 ਮੇਨ ਪੁਆਇੰਟ। ਪਹਿਲੀ ਗੱਲ ਤਾਂ ਬਰਨੀ ਸੈਂਡਰਸ ਅਤੇ ਐਲਿਜ਼ਬੈਥ ਵਾਰਨ ਨੇ ਇਸ ਵਿਮਨ ਇਸ਼ੂ ਦੇ ਉੱਤੇ ਕੋਈ ਬਾਹਲੀ ਗੱਲਬਾਤ ਨਹੀਂ ਕੀਤੀ ਜਿਹੜਾ ਪਿਛਲੇ ਦਿਨਾਂ 'ਚ ਜ਼ਿਆਦਾ ਰੌਲਾ ਪਿਆ ਸੀ ਇਸ ਡਿਬੇਟ ਦੇ ਵਿੱਚ। ਅਤੇ ਦੂਸਰੇ ਨੰਬਰ 'ਤੇ ਜਿਹੜਾ ਫੋਰਨ ਪਾਲਿਸੀ ਆ ਉਹ ਜਿਹੜਾ ਮੇਨ ਇਸ਼ੂ ਜਿਹੜਾ ਬਣਿਆ ਪਹਿਲੀ ਵਾਰੀ ਇਸ ਡਿਬੇਟ ਦੇ ਵਿੱਚ ਹੈਲਥ ਕੇਅਰ ਨੂੰ ਲੈ ਕੇ ਹਜੇ ਵੀ ਸਾਰੇ ਜਿਹੜੇ ਆ ਡੈਮੋਕ੍ਰੇਟਿਕ ਪਾਰਟੀ ਦੇ ਕੈਂਡੀਡੇਟ ਚਾਹੇ ਉਹ ਜੋ ਬਾਈਡਨ ਆ ਐਲਿਜ਼ਬੈਥ ਵਾਰਨ ਆ ਬਰਨੀ ਸੈਂਡਰਸ ਆ ਪੀਟ ਆ ਉਹ ਸਾਰੇ ਹੀ ਡਿਫਰੈਂਟ ਉਹਨਾਂ ਦੇ ਵਿਊ ਪੁਆਇੰਟ ਹੈਗੇ ਆ। 4 ਕੈਂਡੀਡੇਟਸ ਜਿਹੜੇ ਮੇਨ ਫੋਕਸ ਰਹੇ ਇਸ ਵਾਰੀ ਇਸ ਡਿਬੇਟ ਦੇ ਵਿੱਚ। ਜੀ ਅਤੇ ਨਾਲ ਹੀ ਜਿਹੜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਵੀ ਅੱਜ ਹੁਣੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਜਿਹੜੇ ਚਾਈਨਾ ਦੇ ਨਾਲ ਜਿਹੜੀ ਟਰੇਡ ਡੀਲ ਦਾ ਪਹਿਲੇ ਫੇਜ਼ ਦੇ ਉੱਤੇ ਜਿਹੜੇ ਸਾਈਨ ਦਸਤਖਤ ਆ ਜਿਹੜੇ ਉਹ ਕਰ ਦਿੱਤੇ ਨੇ ਅਤੇ ਉਹਨਾਂ ਨੇ ਜਿਹੜਾ ਇਹੀ ਇਸ ਦੇ ਵਿੱਚ ਕਿਉਂਕਿ ਅਜੇ ਵੀ ਜਿਹੜੇ ਉਹ ਬੋਲ ਰਹੇ ਸੀਗੇ ਹਾਲ ਦੀ ਘੜੀ। ਸੋ ਉਹਨਾਂ ਨੇ ਸਾਈਨ ਜਿਹੜੇ ਉਹ ਕਰ ਦਿੱਤੇ ਆ ਅਤੇ ਚਾਈਨੀਜ਼ ਵਾਈਸ ਪ੍ਰੀਮੀਅਰ ਲਿਊ ਹੀ ਜਿਹੜੇ ਆ ਉਹ ਇੱਥੇ ਕਹਿੰਦੇ ਵੀ ਉਹ ਆਏ ਸੀ ਅਤੇ ਉਹਨਾਂ ਨੇ ਇਸ ਚਾਈਨਾ ਟਰੇਡ ਡੀਲ ਦੇ ਨਾਲ ਸਮਝੌਤੇ ਦੇ ਉੱਤੇ ਜਿਹੜੇ ਦਸਤਖਤ ਆ ਉਹ ਕਰ ਦਿੱਤੇ ਨੇ। ਸੋ ਅੱਜ ਦੀ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਖਬਰ ਆ ਉਹ ਰਹੀ ਹੈ। ਇਸ ਦੇ ਕਰਕੇ ਜਿਹੜਾ ਸਟਾਕ ਮਾਰਕੀਟ ਨੂੰ ਕਹਿੰਦੇ ਬਹੁਤ ਤਕੜਾ ਜਿਹੜਾ ਬੂਸਟ ਮਿਲਿਆ ਆ ਅਤੇ ਰਿਕਾਰਡ ਤੋੜ ਲੈਵਲ ਦੇ ਉੱਤੇ ਜਿਹੜੀ ਸਟਾਕ ਮਾਰਕੀਟ ਆ ਉਹ ਪਹੁੰਚੀ ਆ। ਤਕਰੀਬਨ 150 ਪੁਆਇੰਟ ਉਸ ਦੇ ਵਿੱਚ ਉਛਾਲ ਆਇਆ ਅਤੇ 29,000 ਦੇ ਆਂਕੜੇ ਨੂੰ ਉਹ ਪਾਰ ਕਰਕੇ ਜਿਹੜੀ ਇਸ ਟਾਈਮ 29,088 ਦੇ ਉੱਤੇ ਇਸ ਟਾਈਮ ਮੌਜੂਦਾ ਟਾਈਮ ਦੇ ਉੱਤੇ ਜਿਹੜੀ ਉਹ
ਚੱਲ ਰਹੀ ਹੈਗੀ ਆ। ਸੋ ਓਵਰਆਲ ਇਸ ਟ੍ਰੀਟ ਦੇ ਨਾਲ ਜਿਹੜਾ ਜ਼ਰੂਰ ਸਟਾਕ ਮਾਰਕੀਟ ਦੇ ਵਿੱਚ ਜਿਹੜਾ ਉਹ ਵਾਧਾ ਹੋਇਆ ਹੈ, ਪਰ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਅਸਲ ਦੇ ਵਿੱਚ ਇਸ ਫੇਜ਼ 1 ਦੇ ਵਿੱਚ ਹੈ ਕੀ ਆ। ਰਾਸ਼ਟਰਪਤੀ ਟਰੰਪ ਨੇ ਨਵੇਂ ਸਾਲ ਤੋਂ ਪਹਿਲਾਂ ਜਿਹੜਾ ਇਹ ਆਖਿਆ ਸੀ ਪਿਛਲੇ ਸਾਲ ਦੇ ਅਖੀਰ 'ਚ ਵੀ ਪਹਿਲੀ ਜਿਹੜੀ 15 ਜਨਵਰੀ ਨੂੰ ਜਿਹੜੇ ਸਾਈਨ ਹੋਣ ਤੋਂ ਬਾਅਦ ਦੇ ਵਿੱਚ ਉਹ ਖੁਦ ਜਿਹੜੇ ਬੀਜਿੰਗ ਦੇ ਵਿੱਚ ਜਾਣਗੇ ਅਤੇ ਫੇਜ਼ 2 ਜਿਹੜੀ ਡੀਲ ਆ ਇਸ ਡੀਲ ਦੇ ਜਿਹੜੇ ਫੇਜ਼ 2 ਆ ਉਸ ਦੇ ਉੱਤੇ ਜਿਹੜੀ ਗੱਲਬਾਤ ਆ ਕਰਨਗੇ। ਇੱਕ ਚਾਈਨੀਜ਼ ਅਖਬਾਰ ਨੇ ਇਸ ਚੀਜ਼ ਤੋਂ ਜਿਹੜਾ ਆ ਉਹ ਗੱਲ ਨੂੰ ਜਿਹੜਾ ਉਹ ਨਕਾਰਿਆ ਆ। ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਉਹਨਾਂ ਨੂੰ ਲੱਗ ਨਹੀਂ ਰਿਹਾ ਵੀ ਕਿਸੇ ਤਰੀਕੇ ਦੇ ਨਾਲ ਵੀ ਜਿਹੜਾ ਦੂਜਾ ਫੇਜ਼ 2 ਜਿਹੜਾ ਆ ਉਹ ਕਿਤੇ ਗੱਲਬਾਤ ਜਲਦੀ ਜਿਹੜੀ ਉਹ ਸ਼ੁਰੂ ਹੋ ਸਕੇ। ਇਹ ਇੱਕ ਚਾਈਨੀਜ਼ ਨਿਊਜ਼ਪੇਪਰ ਨੇ ਉੱਥੇ ਜਿਹੜਾ ਉਹ ਦਾਅਵਾ ਕੀਤਾ ਹੈਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੂਰੀ ਗੱਲਬਾਤ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ ਅਤੇ ਇਸ ਟ੍ਰੇਡ ਡੀਲ ਦੇ ਨਾਲ ਫੇਜ਼ 1 ਦੇ ਵਿੱਚ ਅਮਰੀਕਾ ਨੂੰ, ਅਮਰੀਕਨ ਫਾਰਮਰਸ ਨੂੰ, ਅਮਰੀਕਨ ਇਕੋਨਮੀ ਨੂੰ ਇਸ ਦਾ ਜਿਹੜਾ ਕਿੰਨਾ ਕੁ ਵਧੀਆ ਜਿਹੜਾ ਅਸਰ ਆ ਉਹ ਨਜ਼ਰ ਆਵੇਗਾ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਦੀ ਕਹਿੰਦੇ ਸਾਰੀ ਜਿਹੜੀ ਪਾਰਲੀਮੈਂਟ ਆ ਉਹ ਇੱਕ ਤਰ੍ਹਾਂ ਦੇ ਨਾਲ ਸਰਕਾਰ ਜਿਹੜੀ ਆ ਉੱਥੇ ਦੀ ਰਸ਼ੀਅਨ ਗਵਰਨਮੈਂਟ ਉਹ ਅਸਤੀਫਾ ਦੇ ਗਈ ਆ। ਈਵਨ ਪ੍ਰਾਈਮ ਮਿਨਿਸਟਰ ਡਮਿਟਰੀ ਮੈਡਵਿਊਡ ਜਿਹੜੇ ਹੈਗੇ ਆ ਉਹ ਵੀ ਰਿਜ਼ਾਈਨ ਦੇ ਗਏ ਹੈਗੇ ਆ। ਵਾਲਡੀਮੀਰ ਪੂਟਨ ਜਿਹੜੇ ਆ ਉਹ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਟਰਾਈ ਕਰ ਰਹੇ ਆ ਵੀ ਆਪਣੀ ਜਿਹੜੀ ਪਾਵਰਸ ਆ ਉਹਨਾਂ ਨੂੰ ਹੋਰ ਵਧਾਇਆ ਜਾ ਸਕੇ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਪੂਟਨ ਆ ਉਹਨਾਂ ਨੇ ਆਪਣੀ ਗਵਰਨਮੈਂਟ ਦਾ ਧੰਨਵਾਦ ਕੀਤਾ ਵੀ ਠੀਕ ਆ ਸਾਰੀਆਂ ਗੱਲਾਂ ਨਹੀਂ ਪੂਰੀਆਂ ਹੋ ਸਕੀਆਂ, ਪਰ ਕਹਿੰਦੇ ਵੀ ਇਹ ਪਿਛਲੇ ਕਈ ਸਾਲਾਂ ਤੋਂ ਜਿਹੜੀ ਟਰਾਈ ਹੋ ਰਹੀ ਸੀ ਪੂਟਨ ਵੱਲੋਂ ਵੀ ਉਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਸਾਰੀ ਪਾਵਰ ਆ ਉਹ ਆਪਣੇ ਕੋਲ ਲੈ ਲਏ, ਕਿਉਂਕਿ ਜਿਹੜੀ ਪ੍ਰੈਜ਼ੀਡੈਂਟ ਦੀ ਟਰਮ ਆ ਉਹ 2024 ਦੇ ਵਿੱਚ ਖਤਮ ਹੋਣੀ ਆ ਅਤੇ ਉਹ ਤੋਂ ਬਾਅਦ ਜਿਹੜੀ ਆ ਉਹਨੂੰ ਪ੍ਰਾਈਮ ਮਿਨਿਸਟਰ ਬਣਨ ਦੀ ਵੀ ਜਿਹੜੀ ਆ ਬਣਨ ਦੇ ਚਾਂਸ ਵੀ ਸੀ ਅਤੇ ਉਹਦੀਆਂ ਜਿਹੜੀਆਂ ਪਾਵਰਾਂ ਉਹ ਐਕਸਟੈਂਡ ਕਰ ਸਕਦੇ ਆ। ਇਹ ਇਸ ਤੋਂ ਪਹਿਲਾਂ ਵੀ ਜਿਹੜਾ ਹਰਜੋਤ ਸਿੰਘ ਜੀ ਪੁਤਿਨ ਨੇ ਇਹ ਕੰਮ ਜਿਹੜਾ ਉਹ ਕਰ ਚੁੱਕਾ ਹੋਇਆ ਆ। ਇਹ ਬਹੁਤ ਖਰਾਬ ਬੰਦਾ ਆ। ਇਹਨੇ ਜਿਹੜਾ ਪੂਰਾ ਧੱਕਾ ਜਿਹੜਾ ਕੀਤਾ, ਕਹਿੰਦੇ ਵੀ ਪ੍ਰਾਈਮ ਮਿਨਿਸਟਰ ਜਿਹੜਾ ਇਸ ਟਾਈਮ ਮਖੌਟੀ ਕਹਿ ਲਓ ਵੀ ਇਹਨਾਂ ਦਾ ਹੈਗਾ, ਕਠਪੁਤਲੀ ਹੋਈ ਉਹਨਾਂ ਦੀ ਜਿਹੜੀ ਉਹ ਆਪਾਂ ਮੰਨ ਸਕਦੇ ਹਾਂ। ਮੈਡਵਡੇਵ ਜਿਹੜਾ ਹੈਗਾ ਆ ਵੀ ਉਹ ਉਸ ਦੇ ਇਸ਼ਾਰਿਆਂ 'ਤੇ ਕੰਮ ਕਰਦਾ ਸੀ। ਸੋ ਥੋੜ੍ਹਾ ਬਹੁਤਾ ਤਣਾਅ ਜਿਹੜਾ ਕਹਿੰਦੇ ਇਸ ਦੇ ਨਾਲ ਜਿਹੜਾ ਉਹ ਬਣਿਆ ਸੀ, ਇਸ ਕਰਕੇ ਉਹਨੇ ਪੂਰੀ ਦੀ ਪੂਰੀ ਕੈਬਨਿਟ ਆ ਉਹ ਸਾਰੀ ਨੂੰ ਜਿਹੜਾ ਅਸਤੀਫਾ ਜਿਹੜਾ ਉਹ ਦਵਾ ਦਿੱਤਾ ਆ। ਹੁਣ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਟੇਟ ਆਫ ਦਾ ਯੂਨੀਅਨ ਐਡਰੈਸ ਦੇਣ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਜਿਹੜੀ ਉੱਥੇ ਦੀ ਸਰਕਾਰ ਨੇ ਜਿਹੜਾ ਉਹ ਲੈ ਲਿਆ ਸੀਗਾ ਵੀ ਅਸੀਂ ਸਾਰੇ ਜਣੇ ਜਿਹੜੇ ਅਸਤੀਫਾ ਜਿਹੜਾ ਉਹ ਦੇਣ ਜਾ ਰਹੇ ਹੈਗੇ ਆ। ਸੋ ਹੁਣ ਦੇਖਦੇ ਹਾਂ ਵੀ ਜਿਹੜਾ ਕੀ ਬਣਦਾ। ਕਹਿੰਦੇ ਵੀ ਵਲਾਦੀਮੀਰ ਪੁਤਿਨ ਜਿਹੜਾ ਮਿਖਲੇਵ ਮਿਸ਼ੂਸਟਿਨ ਜਿਹੜਾ ਉੱਥੋਂ ਦੀ ਫੈਡਰਲ ਟੈਕਸ ਸਰਵਿਸ ਦਾ ਜਿਹੜਾ ਹੈੱਡ ਹੈਗਾ ਆ ਉਸ ਨੂੰ ਨਵੇਂ ਪ੍ਰਾਈਮ ਮਿਨਿਸਟਰ ਦੇ ਵਜੋਂ ਜਿਹੜਾ ਉਹ ਲਿਆ ਸਕਦਾ ਆ। ਅਤੇ ਇਹ ਹੁਣ ਸੰਵਿਧਾਨ ਦੇ ਵਿੱਚ ਕਹਿੰਦੇ ਉੱਥੇ ਦੇ ਵਿੱਚ ਕੁਛ ਚੇਂਜਿਸ ਲਿਆ ਕੇ ਆਪਣੇ ਕੋਲ ਪਾਵਰ ਆ ਉਸ ਨੂੰ ਦੁਬਾਰਾ ਜਿਹੜਾ ਆ ਉਹ ਆਪਣੇ ਕੋਲ ਸੰਗਠਿਤ ਕਰਨਾ ਜਿਹੜਾ ਉਹ ਚਾਹੁੰਦਾ ਆ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ। ਇਹ ਹਰਜੋਤ ਸਿੰਘ ਜੀ ਇਹ ਕੰਮ ਜਿਹੜਾ ਨਾ ਬੜਾ ਹੀ ਇਹਨਾਂ ਨੇ ਕੰਮ ਖਰਾਬ ਕੀਤਾ ਹੋਇਆ ਆ। ਸੋ ਇਹ ਅਮਰੀਕਾ ਵਰਗੇ ਮੁਲਕ ਹੀ ਆ ਜਿੱਥੇ ਜਿਹੜਾ ਸਾਰਾ ਕੁਛ ਪਾਰਦਰਸ਼ਤਾ ਦੇ ਨਾਲ ਜਿਹੜਾ ਉਹ ਚੱਲੀ ਜਾਂਦਾ ਹੈ, ਸਾਰਾ ਕੁਛ ਸਾਹਮਣੇ ਆ। ਤੁਸੀਂ ਪ੍ਰੈਜ਼ੀਡੈਂਟ ਨੂੰ ਜੋ ਮਰਜ਼ੀ ਵੀ ਕਹੀ ਜਾਂਦੇ ਹੋ, ਸਾਰਾ ਕੁਛ ਕਰੀ ਜਾਂਦੇ ਹੋ। ਇਹੋ ਜਿਹੇ ਮੁਲਕਾਂ ਦੇ ਵਿੱਚ ਆ ਜਿਹੜੇ ਕਾਮਰੇਡੀ ਮੁਲਕ ਹੈਗੇ ਆ ਉਹਨਾਂ ਦੇ ਵਿੱਚ ਜੇ ਕੋਈ ਕਹਿੰਦਾ ਹੈ ਤਾਂ ਸਭ ਨੂੰ ਪਤਾ ਵੀ ਉਹਨਾਂ ਦੇ ਨਾਲ ਫਿਰ ਉੱਥੇ ਬਣਦਾ ਕੀ ਹੁੰਦਾ ਆ। ਸੋ ਬਿਲਕੁਲ ਅਲੈਕਸੀ ਨਵਲਿਨ ਜਿਹੜੇ ਹੈਗੇ ਰਸ਼ੀਅਨ ਓਪੋਜੀਸ਼ਨ ਲੀਡਰ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਪੂਟਨ ਆ ਉਹਦਾ ਇੱਕੋ ਇੱਕ ਮਕਸਦ ਹੈਗਾ ਆ ਵੀ ਪਾਵਰ ਮੈਂ ਪੂਰੀ ਲਾਈਫ ਲਈ ਰਹਾਂ, ਸੋਲ ਲੀਡਰ ਫॉर ਲਾਈਫ, ਅਤੇ ਸਾਰੀ ਓਨਰਸ਼ਿਪ ਜਿਹੜੀ ਆ ਪੂਰੇ ਮੁਲਕ ਦੀ ਲੈ ਲਾਂ ਅਤੇ ਜਿਹੜੀ ਆ ਪੂਰਾ ਜਿਹੜਾ ਵੈਲਥ ਆ ਉਹ ਇਕੱਠੀ ਕਰ ਲਾਂ ਆਪਣੇ ਲਈ ਅਤੇ ਆਪਣੇ ਦੋਸਤਾਂ ਦੇ ਲਈ। ਅਤੇ ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਲੋਕ ਸੋਚਦੇ ਆ ਵੀ ਪੂਟਨ ਜਿਹੜਾ ਆ ਉਹ ਪਾਵਰ ਤੋਂ 2024 ਦੇ ਵਿੱਚ ਹਟ ਜਾਏਗਾ ਪਿੱਛੇ, ਉਹ ਸਾਰੇ ਕਹਿੰਦਾ ਵੀ ਉਹ ਈਡੀਅਟਸ ਤੇ ਕਰੁਕਸ ਹਨ। ਉਹ ਭੁਲੇਖੇ 'ਚ ਹੀ ਆ। 2 ਦਹਾਕੇ ਹੋ ਗਏ ਹਰਜੋਤ ਸਿੰਘ ਜੀ ਵਲਾਦੀਮੀਰ ਪੁਤਿਨ ਨੂੰ ਜਿਹੜਾ ਕਦੀ ਪ੍ਰਾਈਮ ਮਿਨਿਸਟਰ ਅਤੇ ਕਦੀ ਪ੍ਰੈਜ਼ੀਡੈਂਟ ਬਣ ਕੇ ਰੂਸ ਦੇ ਉੱਤੇ ਆਪਣੀ ਜਿਹੜੀ ਪੂਰਾ ਕਬਜ਼ਾ ਆ ਉਸਨੇ ਪੂਰਾ ਕੱਸ ਕੇ ਜਿਹੜਾ ਉਹ ਰੱਖਿਆ ਹੋਇਆ ਆ। ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਇਸਨੇ ਆਪਣੇ ਜਵਾਈ ਨੂੰ ਬੜੇ ਉਤਲੇ ਲੈਵਲ ਦੇ ਉੱਤੇ ਲੈ ਕੇ ਗਿਆ ਸੀਗਾ, ਪਰ ਉਸਨੇ ਜਿਹੜੀ ਖਿਟਮਿਟ ਕੀਤੀ ਸੀਗੀ ਅਤੇ ਹੁਣ ਕਹਿੰਦੇ ਉਹ ਲੱਭਦਾ ਹੀ ਨਹੀਂ ਆ ਵੀ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਚਲਾ ਗਿਆ ਆ। ਸੋ ਐਸੀ ਨਹੀਂ ਜਿਹੜੀ ਗੱਲ ਵੀ ਇਹ ਬੰਦਾ ਜਿਹੜਾ ਵੀ ਆਪਣੇ ਦਾ ਵੀ ਜਿਹੜਾ ਸਕਾ ਆ ਉਹ ਹੈਗਾ ਆ। ਜਿੱਥੇ ਕੋਈ ਇਸ ਦੇ ਵਿਰੋਧ ਦੇ ਵਿੱਚ ਜਾਂਦਾ ਆ ਅਤੇ ਫਿਰ ਉਹ ਰਿਸ਼ਤੇਦਾਰਾਂ ਨੂੰ ਵੀ ਨਹੀਂ ਦੇਖਦਾ। ਸੋ ਇਹ ਆਈ ਥਿੰਕ ਆਪਾਂ ਇੱਦਾਂ ਦੀਆਂ ਜਿਹੜੀਆਂ ਖਬਰਾਂ ਅਕਸਰ ਕਾਮਰੇਡੀ ਮੁਲਕਾਂ ਤੋਂ ਸੁਣਨ ਨੂੰ ਜਿਹੜੀਆਂ ਆਪਾਂ ਨੂੰ ਮਿਲਦੀਆਂ ਹੀ ਰਹਿੰਦੀਆਂ ਨੇ। ਪਰ ਇਹ ਵੀ ਵੈਸੇ ਕਮਾਲ ਦੀ ਜਿਹੜੀ ਇਹ ਗੱਲ ਹੈਗੀ ਵੀ ਕਿਸ ਤਰੀਕੇ ਦੇ ਨਾਲ ਪੂਰੀ ਦੇ ਪੂਰੀ ਕੈਬਨਿਟ ਨੂੰ ਜਿਹੜਾ ਉਹ ਰਿਜ਼ਾਈਨ ਕਰਵਾ ਕੇ ਹੁਣ ਨਵਾਂ ਪ੍ਰਾਈਮ ਮਿਨਿਸਟਰ ਆ
ਉਸ ਦੇ ਲਈ ਜਿਹੜਾ ਆ ਰਾਹ ਪੱਧਰਾ ਉਹਨਾਂ ਨੇ ਕਰ ਦਿੱਤਾ ਅਤੇ ਖੁਦ ਆਪਣੀਆਂ ਪਾਵਰਸ ਨੂੰ ਹੋਰ ਸਟਰੋਂਗ ਕਿੱਦਾਂ ਕਰਨਾ ਆ, ਉਸ ਤਰੀਕੇ ਨਾਲ ਵਲਾਦੀਮੀਰ ਪੁਤਿਨ ਜਿਹੜਾ ਪੂਰਾ ਕੰਮ ਉਹ ਕਰ ਰਿਹਾ ਹੈਗਾ ਆ। ਜੀ, ਸੋ ਹੁਣ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਹੋਰ ਕੀ ਕੁਝ ਵਾਪਰ ਰਿਹਾ ਆਪਣੇ ਮੁਲਕ ਦੇ ਵਿੱਚ ਤੇ ਆਂਢ ਗੁਆਂਢ 'ਚ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ ਰੋਜ਼ਵਿਲ, ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 2482284580 248 228 4580, ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ 7454 ਟੋਕਟਨ ਬੁਲੇਵਾਰਡ ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਭਾਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ, ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ, ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ, ਅਤੇ ਇਹ ਖੁੱਲੇ ਰਹਿੰਦੇ ਹਨ 7 ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916 478 4444, ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। ਫਰਨੀਚਰ ਟਾਈਮ ਸੈਕਰਾਮੈਂਟੋ 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ, ਲਵ ਸੀਟ ਅਤੇ ਸੈਕਸ਼ਨਲ ਦੇ ਉੱਤੇ 50% ਤੱਕ, ਅਤੇ ਬੈਡਰੂਮ ਸੈੱਟ ਦੇ ਉੱਤੇ 30% ਤੱਕ, ਡਾਈਨਿੰਗ ਟੇਬਲ ਅਤੇ ਚਾਈਨਾ ਕੈਬਨਿਟ ਦੇ ਉੱਤੇ 30% ਤੱਕ ਦੀ ਸੇਲ ਚੱਲ ਰਹੀ ਹੈ। ਨਾਲੇ ਫਾਈਨੈਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ 4717 ਮੈਡੀਸਨ ਐਵੇਨਿਊ ਸੈਕਰਾਮੈਂਟੋ 9165500758 916 550 0758, ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਸੀ ਵੀ US ਚਾਈਨਾ ਦੀ ਜਿਹੜੀ ਫੇਜ਼ 1 ਦੀ ਟ੍ਰੇਡ ਐਗਰੀਮੈਂਟ ਹੈਗੀ ਆ, ਉਹਦੇ 'ਤੇ ਸਾਈਨ ਹੋਣ ਜਾ ਰਹੇ ਹੈਗੇ ਆ। ਹਜੇ ਲਾਈਵ ਜਿਹੜਾ ਚੱਲ ਰਿਹਾ ਹੈਗਾ ਵਾਈਟ ਹਾਊਸ 'ਚੋਂ ਜਿਹੜੇ ਚਾਈਨਾ ਦੇ ਵਾਈਸ ਪ੍ਰੀਮੀਅਰ ਹੈਗੇ ਆ ਉਹ ਇੱਥੇ ਪਹੁੰਚੇ ਹੋਏ ਹੋ ਸਾਈਨ ਕਰਨ ਨੂੰ। ਸੋ ਪਹਿਲਾ ਜਿਹੜਾ ਫੇਜ਼ ਆ ਉਹਦੇ ਵਿੱਚ $200 ਬਿਲੀਅਨ ਦੇ ਕਰੀਬ ਜਿਹੜੀਆਂ ਅਮਰੀਕਨ ਗੁੱਡਸ ਹੈਗੀਆਂ ਆ ਉਹ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜਾ ਹੈਗਾ ਆ ਉਹ US ਜਿਹੜੇ ਚਾਈਨਾ ਵਾਲੇ US ਤੋਂ ਬਾਈ ਕਰਨਗੇ। ਖਾਸ ਕਰਕੇ ਐਗਰੀਕਲਚਰ ਪ੍ਰੋਡਕਟਸ ਜਿਹੜੇ ਹੈਗੇ ਆ ਜਿਹੜਾ ਇੱਕ ਮੇਨ ਫੋਕਸ ਸੀਗਾ। ਅਤੇ ਨਾਲ ਦੀ ਨਾਲ ਜਿਹੜੇ ਅਮਰੀਕਨ ਕੰਪਨੀਆਂ ਹੈਗੀਆਂ ਆ ਉਹਨਾਂ ਦਾ ਜਿਹੜਾ ਟੈਕਨੋਲੋਜੀ ਦਾ ਸੀਕਰੇਟ ਉਹ ਚੋਰੀ ਕਰਦੇ ਆ, ਉਹਦੇ ਉੱਤੇ ਜਿਹੜੀ ਰੋਕ ਲਾਈ ਗਈ ਹੈਗੀ ਆ। ਜੀ ਬਿਲਕੁਲ। ਅਤੇ ਐਗਰੀਕਲਚਰ ਪਰਚੇਸ ਜਿਹੜੇ ਆ ਚਾਈਨਾ ਵਾਲੇ ਉਹ ਡਬਲ ਕਹਿੰਦੇ ਕਰਨਗੇ। $40 ਬਿਲੀਅਨ ਤੱਕ ਦੇ ਜਿਹੜੇ ਆ ਐਗਰੀਕਲਚਰ ਦੇ ਉਤਪਾਦ ਆ ਉਹਨਾਂ ਨੂੰ ਉਹ ਖਰੀਦਿਆ ਕਰਨਗੇ। ਸੋ ਇਸੇ ਤਰੀਕੇ ਦੇ ਨਾਲ ਤੇ ਕਹਿੰਦੇ ਵੀ US ਇਸ ਦੇ ਜਿਹੜੇ ਮੁਕਾਬਲੇ ਫਿਰ ਕਹਿੰਦੇ ਵੀ ਕਈ ਜਿਹੜੇ ਟੈਰਿਫਸ ਆ ਉਹਨਾਂ ਨੂੰ ਹਟਾਊਗਾ ਅਤੇ ਕਈਆਂ ਦੇ ਉੱਤੇ ਜਿਹੜਾ ਉਹ ਕਟੌਤੀਆਂ ਜਿਹੜੀਆਂ ਉਹ ਕਰੂਗਾ। ਸੋ ਕਹਿੰਦੇ ਵੀ $250 ਬਿਲੀਅਨ ਦੇ ਜਿਹੜੇ ਫਿਰ ਵੀ ਚਾਈਨੀਜ਼ ਜਿਹੜਾ ਉਤਪਾਦ ਆ ਉਸ ਦੇ ਉੱਤੇ ਟੈਰਿਫ ਜਿਹੜਾ ਆ ਉਹ ਟੈਕਸਿਸ ਆ ਉਹ ਉਸੇ ਤਰੀਕੇ ਦੇ ਨਾਲ ਜਿਹੜੇ ਉਹ ਚੱਲਦੇ ਰਹਿਣਗੇ। ਪਰ ਬਾਕੀਆਂ ਦੇ ਉੱਤੇ ਆਈਦਰ ਕਈਆਂ ਚੀਜ਼ਾਂ ਦੇ ਉੱਤੇ ਲਾ ਦਿੱਤੇ ਜਾਣਗੇ ਅਤੇ ਕਈਆਂ ਦੇ ਉੱਤੇ ਘਟਾ ਦਿੱਤੇ ਜਾਣਗੇ। ਸੋ ਕਹਿੰਦੇ ਵੀ ਜਿੰਨੀ ਦੇਰ ਤੱਕ ਇਹ ਸਾਈਨ ਨਹੀਂ ਹੋ ਜਾਂਦੇ ਸੋ ਉਨੀ ਦੇਰ ਤੱਕ ਡੀਲ ਦੇ ਵਿੱਚ ਕੀ ਲਿਖਿਆ ਕੀ ਨਹੀਂ ਲਿਖਿਆ ਆ ਉਹ ਚੀਜ਼ ਸਾਹਮਣੇ ਜਿਹੜੀ ਉਹ ਨਹੀਂ ਆ ਸਕਦੀ। ਅਤੇ ਪੋਲੀਟੀਕੋ ਜਿਹੜੀ ਇੱਕ ਹੈਗੀ ਅਖਬਾਰ ਉਹਨਾਂ ਨੇ ਇਹ ਦਾਅਵਾ ਕੀਤਾ ਆ ਵੀ ਕਹਿੰਦੇ ਵੀ ਕੁਛ ਜਿਹੜੀਆਂ ਡੀਟੇਲਸ ਆ ਮੇ ਬੀ ਉਹ ਕਦੀ ਵੀ ਜਿਹੜੀਆਂ ਪਬਲਿਕ ਆ ਇਸ ਡੀਲ ਦੇ ਵਿੱਚ ਜਿਹੜੀਆਂ ਹੋਈਆਂ ਆ ਉਹਨਾਂ ਨੂੰ ਨਾ ਕੀਤਾ ਜਾਵੇ। ਸੋ ਹਾਲ ਦੀ ਘੜੀ ਇਹ ਕਈ ਤਰੀਕੇ ਦੇ ਜਿਹੜੇ ਪ੍ਰਸ਼ਨ ਚਿੰਨ੍ਹ ਹੈਗੇ ਨੇ ਵੀ ਅਸਲ ਦੇ ਵਿੱਚ ਇਸ ਫੇਜ਼ 1 ਡੀਲ ਦੇ ਵਿੱਚ ਹੈ ਕੀ ਆ ਅਤੇ ਕੀ ਨਹੀਂ ਹੈਗਾ। ਲਗਾਤਾਰ ਘੰਟਾ ਕੁ ਹੋ ਗਿਆ ਆ ਵਾਈਸ ਪ੍ਰੈਜ਼ੀਡੈਂਟ ਟ੍ਰੈਜਰੀ ਸੈਕਰੇਟਰੀ ਐਗਰੀਕਲਚਰ ਸੈਕਰੇਟਰੀ ਹੋਰ ਸਾਰੇ ਜਾਣੇ ਜਿਹੜੇ ਆ ਉੱਥੇ ਆਪੋ ਆਪਣਾ ਜਿਹੜਾ ਉਹ ਬੋਲ ਰਹੇ ਨੇ। ਸੋ ਇਨ ਦੀ ਐਂਡ ਜਦੋਂ ਸਾਈਨ ਹੋਣਗੇ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ ਵੀ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਕਿਹੜੀਆਂ ਗੱਲਾਂ ਚਾਈਨਾ ਜਿਹੜਾ ਉਹ ਮੰਨਿਆ ਆ ਕਿਹੜਾ ਨਹੀਂ ਮੰਨਿਆ। ਕਿਉਂਕਿ ਕੁਛ ਹਫ਼ਤੇ ਪਹਿਲਾਂ ਚਾਈਨਾ ਦੇ ਵਿੱਚੋਂ ਇੱਦਾਂ ਦੀ ਖਬਰ ਆ ਰਹੀ ਸੀਗੀ ਵੀ ਚਾਈਨਾ ਵਾਲੇ ਕਿਸੇ ਤਰੀਕੇ ਦੇ ਨਾਲ ਐਗਰੀਕਲਚਰ ਦਾ ਜਿਹੜਾ ਉਤਪਾਦ ਆ ਉਸ ਨੂੰ ਵਾਧੂ ਜਿਹੜਾ ਉਹ ਨਹੀਂ ਖਰੀਦਣਗੇ। ਉਹ ਹੁਣ ਇੱਕ ਹੋਰ ਉਹਨਾਂ ਦੀ ਅਖਬਾਰ ਨੇ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਉਹਨਾਂ ਨੇ ਇਹ ਵੀ ਦਾਅਵਾ ਠੋਕ ਦਿੱਤਾ ਵੀ ਕਹਿੰਦੇ ਵੀ ਦੂਜੇ ਫੇਜ਼ ਦੀ ਗੱਲਬਾਤ ਲੱਗਦਾ ਨਹੀਂ ਆ ਵੀ ਜਲਦੀ ਕਿਤੇ ਜਿਹੜੀ ਉਹ ਸ਼ੁਰੂ ਹੋਵੇਗੀ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਅਤੇ ਅਸਲ ਦੇ ਵਿੱਚ ਇਸ ਡੀਲ ਦੇ ਵਿੱਚੋਂ ਕੀ ਨਿਕਲਦਾ ਆ। ਪਰ ਇਸ ਦੇ ਜਿਹੜੀ ਉਤਸੁਕਤਾ ਦੇ ਵਿੱਚ ਜਿਹੜੀ ਸਟਾਕ ਮਾਰਕੀਟ ਆ ਉਹ ਜ਼ਰੂਰ ਅਸਮਾਨ ਨੂੰ ਛੂਹ ਰਹੀ ਆ। ਜੀ ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਹੈ। ਲਾਸ ਐਂਜਲਸ ਦੇ ਵਿੱਚ ਕੱਲ੍ਹ ਇੱਕ LAX ਤੋਂ ਜਿਹੜਾ ਆ ਪਲੇਨ ਉਹ ਚਾਈਨਾ ਨੂੰ ਜਾ ਰਿਹਾ ਸੀ ਅਤੇ 25 ਮਿੰਟ ਹੀ ਹਜੇ ਉਹਨੂੰ ਚੜ੍ਹੇ ਨੂੰ ਹੋਏ ਸੀ ਅਤੇ ਇੰਜਨ ਦੇ ਵਿੱਚ ਪ੍ਰੋਬਲਮ ਆ ਗਈ। ਉਹ ਤੋਂ ਬਾਅਦ ਉਸ ਪਲੇਨ ਨੂੰ ਵਾਪਸ ਜਿਹੜਾ ਆ LAX ਜਿਹੜਾ ਲਾਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ ਆ ਉੱਥੇ ਵਾਪਸ ਲਿਆਂਦਾ ਗਿਆ। ਡੈਲਟਾ ਫਲਾਈਟ 89 ਕਹਿੰਦੇ ਵੀ 20 ਸਾਲ ਪੁਰਾਣਾ ਜਹਾਜ਼ ਇਹ ਹਰ ਰੋਜ਼ ਚਾਈਨਾ ਨੂੰ ਜਾਂਦਾ ਹੈਗਾ। ਪਰ ਜਦੋਂ ਫਿਰ ਵਾਪਸ ਐਮਰਜੈਂਸੀ ਲਾਉਣਾ ਪਿਆ ਅਤੇ ਉਸ ਨੇ ਉਹ ਜਹਾਜ਼ ਦੇ ਵਿੱਚੋਂ ਜਿਹੜੀ ਗੈਸ ਆ ਉਹ ਉਹਨਾਂ ਨੂੰ ਸਿੱਟਣੀ ਪਈ ਭਾਰ ਘਟਾਉਣ ਦੇ ਲਈ ਤਾਂ ਕਿ ਸੇਫ ਲੈਂਡਿੰਗ ਹੋਵੇ। ਉਹਦੇ ਨਾਲ ਧਰਤੀ ਦੇ ਉੱਤੇ ਜਿਹੜਾ ਇੱਕ ਐਲੀਮੈਂਟਰੀ ਸਕੂਲ ਸੀ ਉਸ ਐਲੀਮੈਂਟਰੀ ਸਕੂਲ ਦੇ ਜਿਹੜੇ ਬੱਚੇ ਸੀ ਉਹਨਾਂ ਦੇ ਉੱਤੇ ਜਿਹੜਾ ਤੇਲ ਉਹ ਡਿੱਗਿਆ ਅਤੇ ਉਹ ਬੱਚੇ ਜਿਹੜੇ ਆ ਫਿਰ ਉਹ ਬਿਮਾਰ ਵੀ ਹੋਏ ਹੈਗੇ ਆ। ਬਿਲਕੁਲ ਰਿਸਕ ਵੀ ਜਿਹੜਾ ਹਰਜੋਤ ਸਿੰਘ ਜੀ ਬਣਦਾ ਵੀ ਤੇਲ ਉੱਤੇ ਜਦੋਂ ਡਿੱਗਦਾ ਵੀ ਰੱਬ ਨਾ ਕਰੇ ਕੋਈ ਚੰਗਿਆੜੀ ਵਗੈਰਾ ਪੈ ਜਾਂਦੀ ਤਾਂ ਬਹੁਤ ਭਾਰੀ ਨੁਕਸਾਨ ਜਿਹੜਾ ਇਸ ਦੇ ਕਰਕੇ ਵੀ ਹੋ ਸਕਦਾ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਈਰਾਨ ਦੇ ਜਿਹੜੇ ਹੈਗੇ ਨੇ ਪ੍ਰੈਜ਼ੀਡੈਂਟ ਹਸਨ ਰੂਹਾਨੀ ਉਹਨਾਂ ਨੇ ਸਟੇਟ ਦੇ ਉੱਥੇ ਦੇ TV ਦੇ ਉੱਤੇ ਜਿਹੜਾ ਇੱਕ ਟੈਲੀਵਾਈਜ਼ਡ ਭਾਸ਼ਣ ਜਿਹੜਾ ਉਹ ਕੀਤਾ ਆ ਜਿਸ ਦੇ ਵਿੱਚ ਉਹਨਾਂ ਨੇ ਯੂਰਪੀਅਨ ਸੰਘ ਅਤੇ US ਦੇ ਉੱਤੇ ਫਿਰ ਇੱਕ ਤਰੀਕੇ ਦੇ ਨਾਲ ਆਪਣਾ ਨਜ਼ਲਾ ਜਿਹੜਾ ਉਹ ਝਾੜਿਆ ਆ। ਉਹਨਾਂ ਨੇ ਯੂਰਪੀਅਨ ਯੂਨੀਅਨ ਨੂੰ ਆਖਿਆ ਵੀ ਜਿਹੜਾ 2015 ਦੀ ਨਿਊਕਲੀਅਰ ਡੀਲ ਹੋਈ ਸੀ ਉਸ ਦੇ ਵਿੱਚ ਜਿਹੜੇ ਸਮਝੌਤੇ ਹੋਏ ਸੀ ਇਕਰਾਰ ਹੋਏ ਸੀ ਉਹਨਾਂ ਨੂੰ ਉਹ ਨਿਭਾਉਣ ਦੇ ਵਿੱਚ ਨਾਕਾਮ ਰਹੇ ਨੇ
ਤੇ ਨਾਲ ਹੀ ਉਹਨਾਂ ਨੇ USA ਦੇ ਉੱਤੇ ਦੋਸ਼ ਮੜਿਆ ਵੀ ਉਹ ਮਿਡਲ ਈਸਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਟਾਈਮ ਇਨਸਿਕਿਉਰਿਟੀ ਤੇ ਜਿਹੜਾ ਤਣਾਅ ਦਾ ਮਾਹੌਲ ਬਣਿਆ ਆ ਉਸ ਦੇ ਲਈ ਜਿਹੜਾ US ਹੀ ਜ਼ਿੰਮੇਵਾਰ ਹੈਗਾ ਆ। ਤੇ ਉਹਨਾਂ ਨੇ ਜਿਹੜਾ ਇਹ ਵੀ ਨਾਲ ਹੀ ਆਖ ਦਿੱਤਾ ਵੀ ਜਿਹੜੇ US ਟਰੂਪਸ ਜਿਹੜੇ ਇਸ ਮਿਡਲ ਈਸਟ ਦੇ ਇਲਾਕੇ ਦੇ ਵਿੱਚ ਤੇ ਯੂਰਪੀਅਨ ਸੰਘ ਦੇ ਜਿਹੜੇ ਟਰੂਪਸ ਇਹਨਾਂ ਇਲਾਕਿਆਂ ਦੇ ਵਿੱਚ ਆ ਉਹਨਾਂ ਦੇ ਉੱਤੇ ਜਿਹੜਾ ਖਤਰਾ ਆ ਉਹ ਕੱਲ੍ਹ ਨੂੰ ਹੋ ਸਕਦਾ ਆ। ਆਲਰੇਡੀ ਆਪਾਂ ਦੇਖਿਆ ਵੀ ਕਿਸ ਤਰੀਕੇ ਨਾਲ ਅਮਰੀਕਾ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਹੀ ਕਿਸ ਤਰੀਕੇ ਦੇ ਨਾਲ ਯੂਰਪੀਅਨ ਜਿਹੜਾ ਸੁਲੇਮਾਨੀ ਸੀਗਾ ਉਸ ਨੂੰ ਡਰੋਨ ਹਮਲੇ ਦੇ ਵਿੱਚ ਜਿਹੜਾ ਮਾਰ ਮੁਕਾਇਆ ਸੀਗਾ। ਤੇ ਬਾਅਦ ਦੇ ਵਿੱਚ ਈਰਾਨ ਨੇ ਜਿਹੜੇ ਕੁਛ ਜਿਹੜੀਆਂ ਮਿਜ਼ਾਈਲਾਂ ਆ ਉਹ ਇਰਾਕ ਦੇ ਵਿੱਚ ਅਮਰੀਕਨ ਬੇਸਾਂ ਦੇ ਉੱਤੇ ਵੀ ਜਿਹੜੀਆਂ ਉਹ ਛੱਡੀਆਂ ਸੀਗੀਆਂ। ਸੋ ਉਸ ਤੋਂ ਬਾਅਦ ਦੇ ਵਿੱਚ ਇੱਕ ਟਾਈਮ ਦੇ ਉੱਤੇ ਇਹੀ ਤਣਾਅ ਬਣ ਗਿਆ ਸੀਗਾ ਵੀ ਜੰਗ ਜਿਹੜੀ ਉਹ ਜਲਦ ਲੱਗ ਸਕਦੀ ਹੈ, ਪਰ ਦੋਨਾਂ ਹੀ ਮੁਲਕਾਂ ਦੇ ਵੱਲੋਂ ਜਿਹੜਾ ਆਪਣੇ ਆਪ ਨੂੰ ਇਸ ਦੇ ਵਿੱਚ ਜੰਗ ਦੇ ਵਿੱਚ ਘੋਖਣ ਤੋਂ ਜਿਹੜਾ ਉਹ ਰੋਕਿਆ ਗਿਆ ਸੀਗਾ। ਸੋ ਇੱਕ ਵਾਰੀ ਫੇਰ ਜਿਹੜਾ ਹੁਣ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਧਮਕੀ ਜੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਦਿੱਤੀ ਆ। ਸੋ ਦੇਖਦੇ ਆ ਵੀ ਇਸ ਦੇ ਕਰਕੇ ਮਾਹੌਲ ਜਿਹੜਾ ਉੱਥੇ ਕਿਸ ਤਰੀਕੇ ਦਾ ਜਿਹੜਾ ਉਹ ਬਣਦਾ ਆ। ਇੱਕ ਪਾਸੇ ਤਾਂ ਰਾਸ਼ਟਰਪਤੀ ਟਰੰਪ ਟ੍ਰੇਡ ਡੀਲ ਜਿਹੜੀ ਉਹ ਸਾਈਨ ਕਰ ਰਿਹਾ, ਦੂਜੇ ਪਾਸੇ ਇਹ ਜਿਹੜਾ ਬੰਦਾ ਹੈ ਉਧਰੋਂ ਧਮਕੀਆਂ ਦੇਈ ਜਾਂਦਾ ਹੈ। ਸੋ ਪਤਾ ਨਹੀਂ ਵੀ ਰਾਸ਼ਟਰਪਤੀ ਟਰੰਪ ਆਉਣ ਵਾਲੇ ਸਮੇਂ 'ਚ ਇਸ ਦੇ ਉੱਤੇ ਕੀ ਕਾਰਵਾਈ ਕਰਨਗੇ। ਜੀ, ਅਗਲੀ ਖਬਰ ਜਿਹੜੀ ਆ ਰਹੀ ਆ ਉਹ ਮਾਈਕਲ ਐਵਨੇਟੀ ਨੂੰ ਲੈ ਕੇ ਆ ਰਹੀ ਆ। ਮਾਈਕਲ ਐਵਨੇਟੀ ਸਰੋਤਿਆਂ ਨੂੰ ਦੱਸਦੇ ਜਾਈਏ ਉਹੀ ਅਟਾਰਨੀ ਆ ਜਿਹੜਾ ਸਟੋਰਮੀ ਡੈਨੀਅਲਸ ਦਾ ਐਕਸ ਲਾਇਰ ਸੀ। ਸਟੋਰਮੀ ਡੈਨੀਅਲਸ ਉਹ ਬੀਬੀ ਆ ਜਿਸ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਉੱਤੇ ਕਾਫੀ ਜਿਹੜੇ ਚਾਰਜਸ ਲਾਏ ਸੀ। ਸੋ ਉਸ ਨੂੰ ਲੈ ਕੇ ਜਿਹੜਾ ਇਹ ਵਕੀਲ ਹੈਗਾ ਮਾਈਕਲ ਐਵਨੇਟੀ, ਇਹਦੇ ਉੱਤੇ ਬਹੁਤ ਸਾਰੇ ਜਿਹੜੇ ਚਾਰਜਸ ਆ ਸਟੇਟ ਬਾਰ ਆਫ ਕੈਲੀਫੋਰਨੀਆ ਵੱਲੋਂ ਲਾਏ ਗਏ ਸੀ। ਉਹ 'ਤੇ ਡਿਸਪਲਿਨਰੀ ਹੀਅਰਿੰਗ ਚੱਲ ਰਹੀ ਸੀਗੀ ਕਿਉਂਕਿ ਕਹਿੰਦੇ ਵੀ ਕਈ ਲੋਕਾਂ ਦੇ ਇਸਨੇ ਡਾਕੂਮੈਂਟ ਜਿਹੜੇ ਆ ਉਹ ਫੋਰਜ ਕੀਤੇ ਸੀ, ਜਿਹਦੇ ਵਿੱਚ 8,40,000 ਦੇ ਕਰੀਬ ਲੋਕਾਂ ਦਾ ਪੈਸਾ ਇਹ ਖਾ ਗਿਆ ਸੀ। ਸੋ ਉਸ ਨੂੰ ਜਿਹੜਾ US ਜਿਹੜੇ ਆ ਅਟਾਰਨੀ ਆਫਿਸ ਵੱਲੋਂ ਜਿਹੜਾ ਆ ਜਦੋਂ ਉਹ ਕੋਰਟ ਦੇ ਵਿੱਚ ਗਿਆ ਉਹ ਤੋਂ ਬਾਹਰ ਕੋਰਟ ਤੋਂ ਅਰੈਸਟ ਕਰ ਲਿਆ ਗਿਆ। ਜੀ ਜੀ, ਇੱਕ ਜਿਹੜਾ ਹਰਜੋਤ ਸਿੰਘ ਜੀ ਇੰਪੀਚਮੈਂਟ ਦੇ ਮਾਮਲੇ ਦੇ ਵਿੱਚ ਕੁਝ ਨਵੇਂ ਜਿਹੜੇ ਡਾਕੂਮੈਂਟ ਆ ਉਹ ਹੁਣ ਸਾਹਮਣੇ ਆਏ ਨੇ ਤੇ ਇਹਨਾਂ ਜਿਹੜੇ ਡਾਕੂਮੈਂਟਸ ਦੇ ਉੱਤੇ ਇੱਕ ਵਾਰੀ ਫੇਰ ਜਿਹੜੀ ਇਹ ਮੰਗ ਉੱਠੀ ਆ ਵੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੋਵੇ। ਜਿਹੜਾ ਰੂਡੀ ਗੁਲਿਆਨੀ ਦਾ ਜਿਹੜਾ ਉੱਥੇ ਐਸੋਸੀਏਟ ਸੀਗਾ ਲੈਵ ਪਾਰਟਨਰਸ, ਉਸ ਦਾ ਹੱਥ ਲਿਖਿਆ ਨੋਟ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨੇ ਲਿਖਿਆ ਆ ਵੀ ਉੱਥੇ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਸ ਤੋਂ ਇਹ ਅਨਾਊਂਸ ਕਰਵਾਉਣਾ ਆ ਵੀ ਬਾਈਡਨ ਦਾ ਜਿਹੜਾ ਕੇਸ ਆ ਉਸ ਦੀ ਇਨਵੈਸਟੀਗੇਸ਼ਨ ਹੋਵੇਗੀ। ਇਸੇ ਹੀ ਮਸਲੇ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਨੂੰ ਹਾਊਸ ਦੇ ਵਿੱਚ ਇੰਪੀਚ ਜਿਹੜਾ ਉਹ ਕੀਤਾ ਗਿਆ ਸੀ ਵੀ ਉਹਨਾਂ ਨੇ ਆਪਣੀ ਪਾਵਰ ਦਾ ਅਬਿਊਜ਼ ਕੀਤਾ ਆ, ਦੁਰਵਰਤੋਂ ਜਿਹੜੀ ਉਹ ਕੀਤੀ ਆ ਤੇ ਇਹ ਜਿਹੜੇ ਮਹਾਦੋਸ਼ ਆ ਉਹਨਾਂ ਉੱਤੇ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੇ ਉਹ ਲਾਏ ਗਏ ਸੀ। ਹੁਣ ਕਈ ਜਿਹੜੇ ਹੋਰ ਡਾਕੂਮੈਂਟਸ, ਕਈ ਚੀਜ਼ਾਂ ਜਿਹੜੀਆਂ ਨਵੀਆਂ ਰਿਲੀਜ਼ ਜਿਹੜੀਆਂ ਹੋ ਰਹੀਆਂ, ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਸ ਸਾਰੇ ਦਾ ਜਿਹੜਾ ਮਸਲਾ ਆ, ਇਹ ਸਾਰਾ ਮਸਲਾ ਜਿਹੜਾ ਆ ਉਹ ਕਿਸ ਤਰੀਕੇ ਨਾਲ ਪੂਰੀ ਇੰਪੀਚਮੈਂਟ ਦੇ ਟਰਾਇਲ ਦੇ ਉੱਤੇ ਅਸਰ ਪਾਵੇਗਾ ਵੀ ਇਹ ਜਿਹੜੇ ਨਵੇਂ ਕੁਛ ਦਸਤਾਵੇਜ਼, ਨਵੇਂ ਕੁਛ ਐਵੀਡੈਂਸ ਜਿਹੜੇ ਆ ਉਹ ਹੁਣ ਸਾਹਮਣੇ ਆ ਰਹੇ ਨੇ। ਜੀ, ਅਗਲੀ ਖਬਰ ਇੱਕ ਫਲੋਰੀਡਾ ਤੋਂ ਆ ਰਹੀ ਹੈ। ਫਲੋਰੀਡਾ ਦੇ ਵਿੱਚ 14 ਸਾਲਾਂ ਦੀ ਇੱਕ ਬੱਚੀ ਜਿਹੜੀ ਆ ਉਸ ਨੇ ਆਪਣੇ ਕਹਿੰਦੇ ਘਰ ਦੇ ਵਿੱਚ ਕੈਮਰਾ ਲਾਇਆ ਹੋਇਆ ਸੀ, ਜਿਹਦੇ ਵਿੱਚ ਉਸਨੇ ਦੱਸਿਆ ਵੀ ਉਸ ਨੂੰ ਇੱਕ 47 ਸਾਲਾਂ ਦਾ ਜਿਹੜਾ ਬੰਦਾ ਆ ਉਹ ਕੁੱਟ ਰਿਹਾ ਸੀ ਤੇ ਬਾਲਾਂ ਤੋਂ ਫੜ ਕੇ ਖਿੱਚ ਵੀ ਰਿਹਾ ਸੀ। ਉਸ ਦੀ ਜਿਹੜੀ ਮਦਰ ਆ ਉਸਨੇ ਕਿਹਾ ਵੀ ਪਹਿਲਾਂ ਵੀ ਜਿਹੜਾ ਮੇਰਾ ਬੱਚਾ ਆ ਉਸਨੇ ਪੁਲਿਸ ਵਾਲਿਆਂ ਨੂੰ ਦੱਸਿਆ ਸੀ ਪਰ ਉਹਨਾਂ ਨੇ ਯਕੀਨ ਨਹੀਂ ਕੀਤਾ। ਬਾਅਦ ਦੇ ਵਿੱਚ ਜਦੋਂ ਇਹ ਸਾਰਾ ਕੁਛ ਕੈਮਰੇ ਦੇ ਵਿੱਚ ਰਿਕਾਰਡ ਕੀਤਾ ਗਿਆ ਤੇ ਉਸ ਬੰਦੇ ਨੂੰ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ। ਜੀ, ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਰੈਲੀ ਦੇ ਵਿੱਚ ਜਿਹੜੇ ਸੀਗੇ ਉੱਥੇ ਕਈ ਜਿਹੜੀਆਂ ਉਹਨਾਂ ਨੇ ਜਿਹੜੀਆਂ ਬੜੀਆਂ ਕਹਿੰਦੇ ਬੇਤੁਕੀਆਂ ਜੀਆਂ ਵੀ ਜਿਹੜੀਆਂ ਉਹ ਗੱਲਾਂ ਕੀਤੀਆਂ। ਕਿਤੇ ਉਹ ਪਾਣੀ ਨੂੰ ਲੈ ਕੇ ਜਿਹੜਾ ਉਹ ਗੱਲਾਂ ਕਰਨ ਲੱਗ ਗਏ, ਕਿਤੇ ਜਿਹੜੇ ਟੋਇਲਟਸ ਨੂੰ ਲੈ ਕੇ ਕਹਿੰਦੇ ਆ ਉਹ ਗੱਲਾਂ ਜਿਹੜੀਆਂ ਉਹ ਕਰਨ ਲੱਗ ਗਏ ਤੇ ਉਹਨਾਂ ਨੇ ਇਹ ਵੀ ਜਿਹੜਾ ਉਹ ਆਖਿਆ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਤੁਹਾਡੇ ਪਰਿਵਾਰ ਨੂੰ ਜਿਹੜਾ ਆ ਉਹ ਨਹੀਂ ਬਚਾ ਸਕਦੇ। ਸੋ ਆਈ ਥਿੰਕ ਕਈ ਵਾਰੀ ਜਿਹੜੀ ਸਮਝ ਨਹੀਂ ਆਉਂਦੀ ਵੀ ਰਾਸ਼ਟਰਪਤੀ ਟਰੰਪ ਜਿਹੜੀਆਂ ਕਿੱਦਾਂ ਦੀਆਂ ਜਿਹੜੀਆਂ ਵਿਚਕਾਨੀਆਂ ਜਿਹੜੀਆਂ ਗੱਲਾਂ ਕਰਨ ਲੱਗ ਜਾਂਦੇ ਆ, ਜਾਂ ਤਾਂ ਉਹ ਜਾਣ ਬੁੱਝ ਕੇ ਇਸ ਤਰੀਕੇ ਦੇ ਨਾਲ ਕਰਦੇ ਆ ਤਾਂ ਜੋ ਜਿਹੜੇ ਉਹਨਾਂ ਦਾ ਬੇਸ ਆ ਉਹਨਾਂ ਦਾ ਧਿਆਨ ਹੋਰ ਗੱਲਾਂ ਤੋਂ ਜਿਹੜਾ ਉਹ ਪਰੇ ਰਵੇ। ਪਰ ਬਹੁਤ ਸਾਰੇ ਲੋਕ ਇਸ ਨੂੰ ਲੈ ਕੇ ਦੁਬਾਰਾ ਉਹ ਚਰਚਾ ਜਿਹੜੀ ਉਹ ਛੇੜ ਬਹਿੰਦੇ ਨੇ ਵੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਮੈਡੀਕਲ ਆ ਉਹ ਸਾਰਿਆਂ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਵੀ ਐਕਚੁਅਲ ਦੇ ਵਿੱਚ ਉਹਨਾਂ ਦਾ ਜਿਹੜਾ ਜੀ
ਜਿਹੜੇ ਕਿਸ ਤਰੀਕੇ ਦੇ ਨਾਲ ਉਹ ਠੀਕ ਵੀ ਹੈਗੇ ਨੇ ਜਾਂ ਨਹੀਂ ਠੀਕ ਹੈਗੇ ਨੇ, ਕਿਉਂਕਿ ਜਦੋਂ ਈਰਾਨ ਤੋਂ ਜਦੋਂ ਹਮਲਾ ਕੀਤਾ ਸੀ, ਈਰਾਨ ਨੇ ਮਿਜ਼ਾਈਲਾਂ ਛੱਡੀਆਂ ਸੀ, ਉਸ 'ਤੇ ਬਰੀਫਿੰਗ ਤੋਂ ਬਾਅਦ ਦੇ ਵਿੱਚ ਵੀ ਇਹ ਜਿਹੜੀਆਂ ਚਰਚਾਵਾਂ ਆ ਉਹ ਤੇਜ਼ ਹੋਈਆਂ ਸੀਗੀਆਂ। ਜੀ, ਅਗਲੀ ਖਬਰ ਜਿਹੜੀ ਆ ਫਿਲੀਪਾਈਨਸ ਤੋਂ ਆ ਰਹੀ। ਫਿਲੀਪਾਈਨਸ ਦੇ ਵਿੱਚ ਤਾਲ ਵੋਲਕੈਨੋ ਜਿਹੜਾ ਹੈਗਾ ਆ ਉਹ ਕਾਫੀ ਫਟਿਆ ਸੀ ਅਤੇ ਉਹਦੇ ਨਾਲ ਮੀਲਾਂ ਬੱਧੀ ਜਿਹੜਾ ਆ ਧੂੰਆਂ ਚਲੇ ਗਿਆ, ਜਿਹਦੇ ਨਾਲ ਕਹਿੰਦੇ ਆ ਵੀ 50,000 ਲੋਕਾਂ ਨੂੰ ਉੱਥੋਂ ਅਵੈਕੂਏਟ ਕੀਤਾ ਗਿਆ ਹੈਗਾ। ਹੁਣ ਕਹਿੰਦੇ ਭਈ ਜਿਹੜੇ ਆ ਕਲਾਊਡਸ ਦੇ ਜਿਹੜੇ ਬੱਦਲ ਆ ਉਹ 62 ਮੀਲ ਦੂਰ ਤੱਕ ਉੱਥੋਂ ਜਿਹੜੇ ਆ ਇਸ ਵੋਲਕਾਨੋ ਤੋਂ ਦੇਖੇ ਜਾ ਰਹੇ ਆ, ਪਰ ਕਹਿੰਦੇ ਉਹਦੀ ਐਕਟੀਵਿਟੀ ਤਾਂ ਜ਼ਰੂਰ ਥੋੜ੍ਹੀ ਘਟੀ ਹੈਗੀ ਆ, ਪਰ ਯੂਨਾਈਟਿਡ ਨੇਸ਼ਨ ਆਫਿਸ ਆਫ ਕੋਆਰਡੀਨੇਸ਼ਨ ਅਤੇ ਹਿਊਮਨਟੇਰੀਅਨ ਅਫੇਅਰਸ ਫਿਲੀਪਾਈਨਸ ਨੇ ਦੱਸਿਆ ਵੀ 53,000 ਦੇ ਕਰੀਬ ਲੋਕ ਜਿਹੜੇ ਆ ਉੱਥੋਂ ਡਿਸਪਲੇਸ ਹੋ ਚੁੱਕੇ ਹੈਗੇ ਆ ਅਤੇ 4,60,000 ਲੋਕਾਂ ਨੂੰ ਜਿਹੜਾ ਆ ਇਹ ਜਿਹੜਾ ਵੋਲਕੈਨੋ ਆ ਇਹ ਅਫੈਕਟ ਕਰ ਰਿਹਾ ਹੈਗਾ। ਜੀ, ਅਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇਸ ਸਾਲ ਦੇ ਵਿੱਚ ਜਿਹੜਾ ਸੈਂਸਸ ਆ ਉਹ ਹੁਣ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਸੈਂਸਸ ਦੇ ਵਿੱਚ ਸਾਰਿਆਂ ਨੇ ਵੱਧ ਤੋਂ ਵੱਧ ਜਿਹੜਾ ਉਹ ਹਿੱਸਾ ਲੈਣਾ ਹੈ। ਤੁਹਾਡੇ ਘਰਾਂ ਦੇ ਵਿੱਚ ਜੇ ਤੁਹਾਨੂੰ ਸੈਂਸਸ ਦੀਆਂ ਚਿੱਠੀਆਂ ਜਿਹੜੀਆਂ ਉਹ ਆ ਰਹੀਆਂ ਨੇ ਤਾਂ ਉਹਨਾਂ ਨੂੰ ਬਾਕੀ ਚਿੱਠੀਆਂ ਵਾਂਗੂ ਜਿਹੜਾ ਭਾਈ ਸਿੱਟ ਨਾ ਦਿਓ, ਉਹਨਾਂ ਦੇ ਉੱਤੇ ਜਿਹੜਾ ਉਹ ਧਿਆਨ ਦੇ ਨਾਲ ਪੜ੍ਹਿਓ, ਉਸ ਦੇ ਉੱਤੇ ਨੰਬਰ ਹੋਣਾ ਆ। ਇਸ ਸਾਲ ਜਿਹੜਾ ਸੈਂਸਸ ਆ ਉਹ ਬਹੁਤਾਤ ਦੇ ਵਿੱਚ ਇੰਟਰਨੈਟ ਦੇ ਉੱਤੇ ਔਨਲਾਈਨ ਜਿਹੜਾ ਉਹ ਭਰਿਆ ਜਾਣਾ ਹੈਗਾ ਆ। ਇਸ ਦੇ ਬਾਬਤ ਹਰਜੋਤ ਸਿੰਘ ਜੀ ਇੱਕ ਖਬਰ ਜਿਹੜੀ ਇਸ ਟਾਈਮ ਕਾਫੀ ਜ਼ਿਆਦਾ ਜਿਹੜੀ ਆ ਉਹ ਫੈਲ ਰਹੀ ਆ ਵੀ ਸਿੱਖਾਂ ਨੂੰ ਇੱਕ ਵੱਖਰੇ ਐਥਨਿਕ ਗਰੁੱਪ ਦੇ ਵਜੋਂ ਇਸ ਦੇ ਵਿੱਚ ਰੈਕੋਗਨਾਈਜ਼ ਜਿਹੜਾ ਉਹ ਕੀਤਾ ਜਾਵੇਗਾ। ਇਹ ਖਬਰ ਦੇ ਮੁਤਾਬਕ ਕਹਿੰਦੇ ਵੀ ਜਿਹੜੇ ਸੈਨ ਡਿਏਗੋ ਯੂਨੀਵਰਸਿਟੀ ਦੇ ਕੁਝ ਲੋਕਾਂ ਨੇ US ਸੈਂਸਸ ਬਿਊਰੋ ਦੀ ਲੀਡਰਸ਼ਿਪ ਦੇ ਨਾਲ ਜਿਹੜੀਆਂ ਮੀਟਿੰਗਸ ਕੰਡਕਟ ਕਰਨ ਤੋਂ ਬਾਅਦ ਦੇ ਵਿੱਚ ਇਹ ਗੱਲ ਜਿਹੜੀ ਉਹ ਸਾਹਮਣੇ ਆਈ ਆ। ਇਸ ਗੱਲ ਦੀ ਅਸੀਂ ਅਜੇ ਪੂਰੀ ਤਰ੍ਹਾਂ ਜਿਹੜੀ ਪੁਸ਼ਟੀ ਨਹੀਂ ਕਰ ਸਕਦੇ, ਪਰ ਇਸ ਦੇ ਉੱਤੇ ਜਿਹੜੀ ਅਜੇ ਵੀ ਜਿਹੜੇ ਸ਼ੱਕ ਦੇ ਜਿਹੜੇ ਬੱਦਲ ਆ ਉਹ ਮੰਡਰਾ ਰਹੇ ਨੇ। ਇੱਕ ਵਾਰੀ ਕਲੈਰਿਟੀ ਕਰਕੇ ਜਿਹੜੇ ਸੈਂਸਸ ਦੇ ਨਾਲ ਹੋਰ ਨਜ਼ਦੀਕੀ ਤੌਰ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਤੋਂ ਕਨਫਰਮ ਕਰਕੇ ਜਿਹੜਾ ਆਪਾਂ ਤੁਹਾਨੂੰ ਜ਼ਰੂਰ ਇਸ ਦੇ ਬਾਰੇ ਦੱਸਾਂਗੇ ਵੀ। ਪਰ ਉਹ ਖਬਰ ਇੱਦਾਂ ਫੈਲਾਈ ਜਾ ਰਹੀ, ਪਰ ਇਹ ਵੀ ਦੱਸਦੇ ਜਾਈਏ ਵੀ USA ਦੇ ਵਿੱਚ ਰਿਲੀਜਨ ਬੇਸ ਦੇ ਉੱਤੇ ਤੁਹਾਡੀ ਕਾਊਂਟਿੰਗ ਨਹੀਂ ਹੋ ਸਕਦੀ। ਹਾਂ, ਐਥਨੀਸਿਟੀ ਦੇ ਅੰਡਰ ਜਿਹੜਾ ਕਾਲਮ ਆ ਉਹਦੇ ਵਿੱਚ ਹੋ ਸਕਦੀ ਆ, ਪਰ ਉਹਦੇ ਵਿੱਚ ਆਪਾਂ ਤੁਹਾਨੂੰ ਡਿਟੇਲ 'ਚ ਜਿਹੜੇ ਉਹਨਾਂ ਦੇ ਨਾਲ ਸੈਂਸਸ ਬਿਊਰੋ ਦੇ ਨਾਲ ਕੰਮ ਕਰ ਰਹੇ ਉਹਨਾਂ ਨਾਲ ਗੱਲਬਾਤ ਕਰਕੇ ਜ਼ਰੂਰ ਤੁਹਾਨੂੰ ਫਿਊਚਰ 'ਚ ਦੱਸਾਂਗੇ। ਸੋ ਇੱਦਾਂ ਕਈ ਵਾਰੀ ਕੀ ਹੁੰਦਾ ਵੀ ਗਲਤ ਖਬਰ ਫੈਲਾ ਕੇ ਗਾਹਾਂ ਦੀ ਗਾਹਾਂ ਫੈਲਦੀ ਰਹਿੰਦੀ ਆ, ਨਿਕਲਦਾ ਵਿੱਚ ਕੁਛ ਵੀ ਨਹੀਂ। ਜੀ ਬਿਲਕੁਲ। ਸੋ ਇੱਕ ਵਾਰੀ ਕਨਫਰਮ ਜਿਹੜਾ ਆਪਾਂ ਜ਼ਰੂਰ ਉਹ ਜਿਹੜਾ ਉਹ ਕਰਾਂਗੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਪੂਰੀ ਗੱਲ ਜਿਹੜੀ ਉਹ ਬਣੀ ਆ। ਪਰ ਉੱਦਾਂ ਹਾਲ ਦੀ ਘੜੀ ਜਿਹੜਾ ਇੱਕ ਦਾਅਵਾ ਅਤੇ ਜਿਹੜੀ ਖਬਰ ਆ ਕਾਫੀ ਜ਼ਿਆਦਾ ਜਿਹੜੀ ਫੈਲੀ ਆ ਵੀ ਜਿਹੜੇ ਸਿੱਖਾਂ ਨੂੰ ਇੱਕ ਵੱਖਰੇ ਐਥਨਿਕ ਗਰੁੱਪ ਦੇ ਵਜੋਂ ਇਸ ਜਿਹੜੇ ਸੈਂਸਸ ਦੇ ਵਿੱਚ ਜਿਹੜੀ ਉਹ ਮਾਨਤਾ ਆ ਉਹਨਾਂ ਨੂੰ ਉਹ ਗਿਣਿਆ ਜਾਵੇਗਾ। ਵੈਸੇ ਜੇ ਇੱਦਾਂ ਹੁੰਦਾ ਇੱਕ ਬੜੀ ਇੱਕ ਚੰਗੀ ਗੱਲ ਹੈਗੀ ਆ ਆਪਣੇ ਪੂਰੇ ਜਿਹੜੇ ਸਿੱਖ ਜਿਹੜੇ ਗਰੁੱਪ ਆ ਉਹਨਾਂ ਦੇ ਲਈ ਵੀ ਇੱਕ ਵੱਖਰੇ ਤੌਰ ਦੇ ਉੱਤੇ ਜਿਹੜੀ ਗਿਣਤੀ ਮਿਣਤੀ ਆ ਉਹ ਹੋ ਸਕਦੀ ਆ। ਜੇ ਹੋਵੇ ਤਾਂ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਹੈ, ਪਰ ਇਸ ਖਬਰ ਦੀ ਜਿਹੜੀ ਪੁਸ਼ਟੀ ਇੱਕ ਵਾਰੀ ਕਨਫਰਮ ਕਰਕੇ ਜਿਹੜੀ ਉਹ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ। ਹਾਲ ਦੀ ਘੜੀ ਜਿਹੜਾ ਜ਼ਰੂਰ ਆਪਣੇ ਆਪ ਦੇ ਉੱਤੇ ਥੋੜ੍ਹਾ ਜਿਹਾ ਇਤਮਾਨ ਜਿਹੜਾ ਜੇ ਰੱਖੋ ਤਾਂ ਜੋ ਆਪਾਂ ਇਸ ਗੱਲ ਨੂੰ ਪੂਰੀ ਤਰ੍ਹਾਂ ਕਨਫਰਮ ਕਰ ਸਕੀਏ। ਜੀ, ਅਗਲੀ ਖਬਰ ਈਰਾਨ ਤੋਂ ਆ ਰਹੀ ਹੈ। ਈਰਾਨ ਨੇ ਹੁਣ ਯੂਰਪੀਅਨ ਯੂਨੀਅਨ ਦੇ ਜਿਹੜੇ 2 ਮੁਲਕਾਂ ਦੇ ਫੌਜੀ ਆ ਉਹਨਾਂ ਨੂੰ ਵੀ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਥ੍ਰੈਟ ਕੀਤਾ ਆ, ਕਿਉਂਕਿ ਜਿਹੜੇ UK ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਵੀ ਈਰਾਨ ਨੂੰ ਜਿਹੜਾ ਨਿਊਕਲੀਅਰ ਡੀਲ ਵਾਲੀ ਆ ਉਹਦੇ ਉੱਤੇ ਜਿਹੜਾ ਆ ਕੰਮ ਕਰਨਾ ਚਾਹੀਦਾ, ਉਹ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਅਤੇ ਨਾਲ ਦੀ ਨਾਲ ਜਿਹੜੇ ਉੱਥੇ ਦੇ ਟੌਪ ਡਿਪਲੋਮੈਟ ਜਿਹੜੇ ਈਰਾਨ ਦੇ ਫੋਰਨ ਮਿਨਿਸਟਰ ਆ ਉਹਨਾਂ ਨੇ ਇਹ ਮੰਨਿਆ ਹੈਗਾ ਆ, ਮੁਹੰਮਦ ਜਾਵੇਦ ਜ਼ਾਰਿਫ ਨੇ, ਵੀ ਜਿਹੜੀ ਇਸਲਾਮਿਕ ਰਿਪਬਲਿਕ ਆਫ ਈਰਾਨ ਆ ਉਸ ਨੇ ਆਪਣੇ ਲੋਕਾਂ ਨੂੰ ਕਈ ਦਿਨ ਜਿਹੜਾ ਝੂਠ ਬੋਲਿਆ ਵੀ ਜਿਹੜਾ ਉਹ ਜਹਾਜ਼ ਆ ਉਹ ਅਸੀਂ ਨਹੀਂ ਸਿੱਟਿਆ, ਜੋ ਕਿ ਬਾਅਦ ਵਿੱਚ ਪਤਾ ਲੱਗਿਆ ਵੀ ਜਹਾਜ਼ ਨੂੰ ਮਿਸਲਸ ਦੇ ਨਾਲ ਸਿੱਟਿਆ ਗਿਆ ਸੀ। ਜੀ ਇੱਧਰ ਜਿਹੜਾ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਨੇ ਇੰਡੀਆ ਨੂੰ ਜਿਹੜਾ ਆ ਉਹ ਚੇਤਾਵਨੀ ਦਿੱਤੀ ਹੈ ਵੀ ਜੇ ਤੁਸੀਂ ਰਸ਼ੀਆ ਦੀਆਂ S-4000 ਜਿਹੜੀਆਂ ਮਿਜ਼ਾਈਲਾਂ ਆ ਉਹ ਤੁਸੀਂ ਖਰੀਦੀਆਂ, ਡਿਫੈਂਸ ਸਿਸਟਮ ਜਿਹੜਾ ਉਹ ਤੁਸੀਂ ਖਰੀਦਿਆ ਅਤੇ ਅਸੀਂ ਤੁਹਾਡੇ ਉੱਤੇ ਕਾਫੀ ਜਿਹੜੀਆਂ ਰੋਕਾਂ ਸੈਂਕਸ਼ਨਸ ਜਿਹੜੇ ਆ ਉਹ ਲਾ ਸਕਦੇ ਹਾਂ। ਅਮਰੀਕਾ ਇਸ ਗੱਲ ਤੋਂ ਖਫਾ ਆ ਵੀ ਉਹਨਾਂ ਦੇ ਜਿਹੜੇ ਇੱਕ ਹਿਸਾਬ ਦੇ ਨਾਲ ਵਿਰੋਧੀ ਮੁਲਕ ਦੀਆਂ ਜਿਹੜੀਆਂ ਡਿਫੈਂਸ ਦੀਆਂ ਸਿਸਟਮ ਹੈਗਾ ਆ ਉਸ ਨੂੰ ਉੱਥੇ ਖਰੀਦ ਰਿਹਾ। ਇਸੇ ਤਰੀਕੇ ਦਾ ਜਿਹੜੇ ਚੇਤਾਵਨੀ ਅਮਰੀਕਾ ਨੇ ਉੱਦਾਂ ਟਰਕੀ ਨੂੰ ਦਿੱਤੀ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਦੇ ਉੱਤੇ ਬਹੁਤਾ ਕੁਛ ਨਹੀਂ ਕੀਤਾ। ਇਸੇ ਦੇ ਚੱਲਦਿਆਂ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਨਵਾਂ ਭਾਰਤ ਦਾ ਜਿਹੜਾ ਰਾਜਦੂਤ ਆ ਉਹ
ਲਾਇਆ ਗਿਆ ਹੈਗਾ ਆ। ਤਰਨਜੀਤ ਸਿੰਘ ਸੰਧੂ ਨੂੰ ਕਹਿੰਦੇ ਆ ਅਮਰੀਕਾ ਦੇ ਵਿੱਚ ਹੁਣ ਭਾਰਤ ਦਾ ਜਿਹੜਾ ਰਾਜਦੂਤ ਉਹ ਬਣਾਇਆ ਗਿਆ ਆ, ਅਤੇ ਇਹ ਤੇਜਾ ਸਿੰਘ ਸਮੁੰਦਰੀ ਦੇ ਕਹਿੰਦੇ ਆ ਇਹ ਪੋਤਾ ਹੈਗਾ ਤਰਨਜੀਤ ਸਿੰਘ ਸੰਧੂ। ਸੋ ਇਸ ਤਰੀਕੇ ਦੇ ਨਾਲ ਕਹਿੰਦੇ ਵੀ ਇਸ ਨੂੰ ਹੁਣ ਨਵਾਂ ਬਣਾਇਆ ਗਿਆ। ਇਸ ਤੋਂ ਪਹਿਲਾਂ ਤਰਨਜੀਤ ਸਿੰਘ ਸੰਧੂ ਜਿਹੜਾ ਆ ਉਹ ਸ਼੍ਰੀਲੰਕਾ ਦੇ ਵਿੱਚ ਉਹ ਨਿਯੁਕਤ ਸੀਗਾ ਭਾਰਤ ਦੇ ਵੱਲੋਂ। ਸੋ ਹੁਣ ਦੇਖਦੇ ਹਾਂ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਦਾ ਇਹ ਬੇਟਾ ਅਤੇ ਤੇਜਾ ਸਿੰਘ ਸਮੁੰਦਰੀ ਉਹਨਾਂ ਦਾ ਜਿਹੜਾ ਇਹ ਪੋਤਾ ਜਿਹੜਾ ਉਹ ਦੱਸਿਆ ਜਾ ਰਿਹਾ ਆ। ਸੋ ਦੇਖਦੇ ਹਾਂ ਵੀ ਇਸ ਦੇ ਨਾਲ ਕੀ ਜਿਹੜਾ ਮਾਹੌਲ ਆ ਉਹ ਬਣਦਾ ਆ। ਅਤੇ ਜਿਹੜਾ ਅਮਰੀਕਾ ਨੇ ਹੁਣ ਚੇਤਾਵਨੀ ਦਿੱਤੀ ਭਾਰਤ ਨੂੰ ਵੀ ਨਹੀਂ ਤਾਂ ਤੁਹਾਡੇ ਉੱਤੇ ਜਿਹੜੀਆਂ ਰੋਕਾਂ ਸੈਂਕਸ਼ਨ ਜਿਹੜੀਆਂ ਉਹ ਲਾਈਆਂ ਜਾ ਸਕਦੀਆਂ ਆ, ਵੀ ਇਸ ਦੇ ਉੱਤੇ ਕੀ ਅੱਗੇ ਹੋਰ ਗੱਲ ਬਣਦੀ ਹੈਗੀ ਆ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਜ਼ਨੋ 1300 AM KLHC ਬੇਕਰਸਫੀਲਡ 1350 AM। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ